ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਲਿਖੈ ਲਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਦ ਇਹੀ ਉਚਰ ਹੈ ਸ਼ਾਸਤਰ ਖਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜਾਉ ਕਾਲ ਕਿਰਪਾ ਕਰਾਏ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
ਬੁਝਾਈ ਜੀਉ ਪਿੰਡ ਪ੍ਰਾਣ ਸਭ ਤਿਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੇ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਮੁਖ ਵਾਕ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਣੇ। ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਜੀਅ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਣੀ। ਹਜ਼ੂਰ ਕਹਿੰਦੇ ਅਕਾਲ ਪੁਰਖ ਪਰਮਾਤਮਾ ਦਾ ਬਖਸ਼ਿਆ ਹੋਇਆ ਜਗਤ ਅੰਦਰ ਤਨ ਮਨ ਧਨ ਸਭ ਕੁਝ ਵਾਹਿਗੁਰੂ ਦਾ ਹੀ ਬਖਸ਼ਿਆ ਹੈ, ਪਰ ਅਗਿਆਨਤਾ ਕਰਕੇ ਮਨੁੱਖ ਆਪਣਾ ਸਮਝੀ ਬੈਠਾ ਹੈ। ਅਵਿਦਿਆ ਰੂਪ ਨੀਂਦਰਾ ਵਿੱਚ ਕੁੱਬ ਸੁੱਤਾ ਹੋਇਆ ਅਗਿਆਨਤਾ ਕਰਕੇ ਬੇਸਮਝਤਾ ਦੇ ਕਾਰਨ ਮਨੁੱਖ ਸਭ ਕੁਝ ਆਪਣਾ ਸਮਝੀ ਬੈਠਾ ਕਿ ਤਨ ਵੀ ਮੇਰਾ ਹੈ, ਇਹ ਧਨ ਵੀ ਮੇਰਾ ਹੈ ਔਰ ਮਨ ਵੀ ਮੇਰਾ ਹੀ ਹੈ। ਜਿਤਨੇ ਵੀ ਸਕੇ ਸੰਬੰਧੀ ਜੁੜੇ ਹੋਏ ਹਨ ਇਹ ਵੀ ਮੇਰੇ ਹੀ ਹੈ, ਪਰ ਅਸਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਸਭ ਕੁਝ ਬਖਸ਼ਿਆ ਹੋਇਆ ਉਹ ਪਿਆਰੇ ਪਰਮਾਤਮਾ ਦਾ ਹੈ। ਮਨੁੱਖ ਦੀ ਬੇਸਮਝਤਾ ਕਰਕੇ ਆਪਣਾ ਸਮਝੀ ਬੈਠਾ ਹੈ। ਜਿੰਨੀ ਦੇਰ ਤੱਕ ਇਹ ਸਭ ਕੁਝ ਆਪਣਾ ਮੰਨ ਕੇ ਜਗਤ ਅੰਦਰ ਕੋਈ ਯਤਨ ਕਰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਨੂੰ ਤਿਲ ਮਾਤਰ ਵੀ ਸਰੂਪ ਨੂੰ ਬੁੱਝ ਨਹੀਂ ਸਕਦਾ। ਥੋੜੇ ਜਿੰਨੇ ਵੀ ਪਰਮਾਤਮਾ ਦੀ ਕੀਮਤ ਨੂੰ ਵਾਹਿਗੁਰੂ ਦੀ ਕਦਰ ਨੂੰ ਜਾਣਦਾ ਨਹੀਂ ਹੈ, ਕਿਉਂਕਿ ਜਿੰਨੀ ਦੇਰ ਤੱਕ ਮਨੁੱਖ ਦੇ ਮਨ ਵਿੱਚ ਹੰਕਾਰ ਹੁੰਦਾ ਹੈ ਉਨੀ ਦੇਰ ਤੱਕ ਉਹਨੂੰ ਕੋਈ ਨਹੀਂ ਦਿਸਦਾ ਕਿ ਮੇਰੇ ਨਾਲੋਂ ਵੱਡਾ ਵੀ ਕੋਈ ਹੈ, ਮੇਰੇ ਨਾਲੋਂ ਕੋਈ ਗਿਆਨਵਾਨ ਹੈ, ਵੱਧ ਗੁਣਾਂ ਵਾਲਾ ਹੈ, ਜਾਂ ਮੇਰੇ ਨਾਲੋਂ ਕੋਈ ਜ਼ਿਆਦਾ ਸ਼ਕਤੀ ਵਾਲਾ ਵੀ ਦੁਨੀਆ 'ਤੇ ਹੈ। ਜਿੰਨੀ ਦੇਰ ਤੱਕ ਮਨੁੱਖ ਦੇ ਮਨ ਵਿੱਚ ਹੰਕਾਰ ਹੁੰਦਾ ਹੈ, ਹੰਕਾਰ ਕਰਕੇ ਸਭ ਕੁਝ ਆਪਣੇ ਆਪ ਨੂੰ ਸਮਝੀ ਬੈਠਦਾ ਕਿ ਮੈਂ ਹੀ ਸਭ ਕੁਝ ਹਾਂ, ਮੇਰੇ ਨਾਲੋਂ ਵੱਡਾ ਕੋਈ ਸ਼ਕਤੀ ਵਾਲਾ ਨਹੀਂ ਹੈ, ਮੇਰੇ ਨਾਲੋਂ ਵੱਡਾ ਕੋਈ ਗਿਆਨਵਾਨ ਗੁਣਾਂ ਵਾਲਾ ਇਤਿਆਦਿ ਕੁਝ ਵੀ ਲੈ ਦਈਏ, ਸਭ ਨੂੰ ਆਪਣੇ ਤੋਂ ਹੇਠਾਂ ਹੀ ਜਾਣਦਾ ਕਿ ਸਭ ਕੁਝ ਮੈਂ ਹੀ ਮੈਂ ਹਾਂ, ਮੇਰੇ ਨਾਲ ਦੂਜਾ ਤਾਂ ਕੁਝ ਹੈ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਦੇ ਸਿੱਧ ਹੋ ਕੇ ਫਿਰ ਸਭ ਕੁਝ ਆਪਣਾ ਹੀ ਸਮਝੀ ਬੈਠਾ ਹੈ। ਜਿੱਥੇ ਮੈਂ ਹੈ ਉਹਦੇ ਨਾਲ ਨਾਲ ਫਿਰ ਮੇਰੀ ਸੁਭਾਵਿਕ ਹੀ ਮਨ ਦੇ ਵਿੱਚ ਆ ਜਾਂਦੀ ਹੈ। ਜਿੱਥੇ ਮੈਂ ਦਾ ਹੰਕਾਰ ਕਰਦਾ ਸੀ ਕਿ ਮੈਂ ਸਭ ਕੁਝ ਹਾਂ, ਉੱਥੇ ਨਾਲ ਨਾਲ ਮੇਰਾ ਤੇ ਮੇਰੀ, ਇਹ ਮੇਰਾ ਧਨ ਪਦਾਰਥ ਨੇ, ਮੇਰੀਆਂ ਜ਼ਮੀਨਾਂ ਜਾਇਦਾਦਾਂ, ਮੇਰੇ ਸਖੇ ਸੰਬੰਧੀ, ਮੇਰੀ ਜਿੰਦ ਜਾਨ, ਤਨ ਮਨ ਧਨ ਸਭ ਕੁਝ ਮੇਰਾ, ਭਾਵ ਮੈਂ ਤੇ ਮੇਰੀ। ਅਗਿਆਨਤਾ ਕਰਕੇ ਮਨੁੱਖ ਮੈਂ ਮੇਰੀ ਵਿੱਚ ਲੱਗ ਕੇ ਆਪਣਾ ਅਮੋਲਕ ਜੀਵਨ ਅਜਾਈ ਹੀ ਗਵਾ ਲੈਂਦਾ ਹੈ।
ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਆਉਂਦਾ ਹੈ। ਹਜੂਰ ਕਹਿੰਦੇ ਹਨ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ। ਕੇਵਲ ਮੈਂ ਮੇਰੀ ਵਿੱਚ ਕਰਦਿਆਂ ਹੋਇਆਂ ਹੀ ਅਗਿਆਨਤਾ ਕਰਕੇ ਮਨੁੱਖ ਨੇ ਆਪਣਾ ਕਿੰਨਾ ਸਮਾਂ ਅਜਾਈ ਹੀ ਗਵਾ ਲਿਆ। 12 ਜਿਹੜੇ ਸਾਲ ਪਹਿਲੇ ਸਾਧ ਸੰਗਤ ਬਾਲਕਪਨ ਵਿੱਚ ਬਤੀਤ ਹੋ ਜਾਂਦੇ ਆ। ਫਿਰ 20 ਕੁ ਸਾਲ ਦੀ ਉਮਰ ਹੋਵੇ ਤਾਂ ਫਿਰ ਵੀ ਕੋਈ ਜਪ ਤਪ ਨਹੀਂ, ਫਿਰ ਜਵਾਨੀ ਦਾ ਹੰਕਾਰ ਕਰਦਾ, ਮਾਣ ਕਰਦਾ ਕਿ ਮੈਂ ਨੌਜਵਾਨ ਹਾਂ। ਫਿਰ ਜਦੋਂ ਬਿਰਧ ਹੋ ਜਾਂਦਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਛਤਾਉਂਦਾ ਹੈ। ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਘਟ ਜਾਂਦੀ, ਕੰਨਾਂ ਵਿੱਚ ਸੁਣਨ ਦਾ ਬਲ ਵੀ ਘਟ ਜਾਂਦਾ, ਸਰੀਰ ਦੇ ਇੰਦਰੀ ਵੀ ਸਿਥਲ ਹੋਣੇ ਸ਼ੁਰੂ ਹੋ ਜਾਂਦੇ ਆ। ਸਹੀ ਢੰਗ ਦੇ ਨਾਲ ਨਾ ਤਾਂ ਚੌਕੜਾ ਮਾਰ ਕੇ ਗੁਰੂ ਚਰਨਾਂ ਵਿੱਚ ਬੈਠ ਸਕਦਾ, ਨਾ ਕੰਨਾਂ ਦੁਆਰਾ ਵਾਹਿਗੁਰੂ ਦਾ ਜਸ ਸੁਣ ਸਕਦਾ, ਨਾ ਜ਼ੁਬਾਨ ਤੋਂ ਕੋਈ ਸਹੀ ਲਫ਼ਜ਼ ਨਿਕਲਦਾ ਹੈ ਕਿ ਸ਼ੁੱਧ ਗੁਰੂ ਕੀ ਬਾਣੀ ਦਾ ਪਾਠ ਪੜ੍ਹ ਸਕੇ, ਕੋਈ ਸ਼ੁੱਧ ਉਚਾਰਨ ਕਰ ਸਕੇ। ਨੇਤਰਾਂ ਦੇ ਨਾਲ ਵੀ ਸਤਿਗੁਰਾਂ ਦੇ ਦੀਦਾਰ ਨਹੀਂ ਹੁੰਦੇ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ। ਹੁਣ ਕੀ ਕਰਨਾ ਹੈ ਪ੍ਰਾਣਾ ਤਾਰੇ ਜੀਵ, ਹੁਣ ਕੇਵਲ ਪਛਤਾਪ ਹੈ। ਮੇਰੀ ਮੇਰੀ ਕਰਤੇ ਜਨਮ ਗਇਓ, ਇਉਂ ਹੀ ਮੈਂ ਮੇਰੀ ਕਰਦਿਆਂ ਹੋਇਆਂ ਹੀ ਸਾਰਾ ਅਮੋਲਕ ਜੀਵਨ ਅਜਾਈ ਹੀ ਗਵਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਦੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਇਹ ਜੀਵ ਪ੍ਰਮਾਤਮਾ ਦਾ ਸਭ ਕੁਝ ਬਖਸ਼ਿਸ਼ ਕੀਤਾ ਹੋਇਆ ਹੈ। ਪਰ ਇਹ ਉਦੋਂ ਸਮਝ ਪਾਵੇਗੀ ਜਦੋਂ ਗੁਰੂ ਸ਼ਬਦ ਦੇ ਵਿਚਾਰ ਦੇ ਨਾਲ ਜੁੜੇਗਾ, ਜਦੋਂ ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੇਗਾ, ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨੇਗਾ, ਤਾਂ ਐਸੀ ਤੈਨੂੰ ਸਮਝ ਪੈ ਸਕਦੀ ਹੈ। ਨਹੀਂ ਤਾਂ ਮੈਂ ਮੇਰੀ ਵਿੱਚ ਲੱਗ ਕੇ ਆਪਣਾ ਅਮੋਲਕ ਜੀਵਨ ਭਾਵੇਂ ਤੂੰ ਲੱਖਾਂ ਵਾਰ ਜਨਮ ਧਾਰਨ ਕਰ ਲੈ, ਪਰ ਇਸੇ ਤਰ੍ਹਾਂ ਹੀ ਸੰਸਾਰ ਤੋਂ ਤੁਰ ਜਾਵੇਗਾ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗੁਰੂ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਲ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1260 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਹੇ ਪ੍ਰਾਣਾ ਤਾਰੇ ਜੀਵ, ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ੀਆਂ ਹੋਈਆਂ ਸਭ ਦਾਤਾਂ ਨੇ। ਇਹ ਸਰੀਰ ਰੂਪੀ ਜੋ ਪਿੰਡ ਹੈ ਔਰ ਇਹਦੇ ਅੰਦਰ ਜੀਉ ਜਿੰਦ ਪਾਈ ਹੋਈ ਹੈ ਪ੍ਰਮਾਤਮਾ ਨੇ, ਜਿੰਦ ਜਾਨ ਪਾਈ ਹੋਈ ਹੈ ਜੋ ਅਕਾਲ ਪੁਰਖ ਵਾਹਿਗੁਰੂ ਨੇ। ਕਿਉਂਕਿ ਇਕੱਲਾ ਸਰੀਰ ਵੀ ਸਾਧ ਸੰਗਤ ਜੀ ਕਿਸੇ ਕੰਮ ਦਾ ਨਹੀਂ ਹੈ। ਇਹ ਤਾਂ ਮਿੱਟੀ ਤੋਂ ਬਣਿਆ ਹੋਇਆ, ਆਖਰਕਾਰ ਮਿੱਟੀ ਵਿੱਚ ਮਿਲ ਜਾਣ ਵਾਲਾ। ਜਿੰਨੀ ਦੇਰ ਤੱਕ ਪਰਮਾਤਮਾ ਆਪਣੀ ਜਿੰਦ ਜਾਨ ਵਾਹਿਗੁਰੂ ਆਪਣੀ ਜੋਤ ਇਹਦੇ ਅੰਦਰ ਨਹੀਂ ਰੱਖਦਾ, ਉਨੀ ਦੇਰ ਤੱਕ ਸਰੀਰ ਦਾ ਕੋਈ ਵੀ ਸਾਨੂੰ ਲਾਭ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਸਰੀਰ ਰੂਪੀ ਪਿੰਡ ਬਣਾਇਆ, ਉੱਥੇ ਨਾਲ ਨਾਲ ਗਰੀਬੜੀ ਦੇਹੀ ਨੂੰ ਮਾਣ ਦੇਣ ਦੇ ਵਾਸਤੇ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਤਾਂ ਹੀ ਉਸ ਵਾਹਿਗੁਰੂ ਨੂੰ ਗਰੀਬ ਨਵਾਜ ਆਖਿਆ ਜਾਂਦਾ ਹੈ। ਔਰ ਇਹਦੇ ਅੰਦਰ ਪਰਮਾਤਮਾ ਨੇ ਫਿਰ ਸਰੀਰ ਨੂੰ ਜਿਉਂਦਿਆਂ ਰੱਖਣ ਦੇ ਵਾਸਤੇ ਪ੍ਰਾਣ ਵੀ ਬਖਸ਼ੇ ਹਨ। ਸਵਾਸ ਲੈਂਦਾ ਹੈ, ਜਿੰਨੀ ਦੇਰ ਤੱਕ ਸਵਾਸ ਆਉਂਦੇ ਨਹੀਂ ਸਾਧ ਸੰਗਤ, ਉਨੀ ਦੇਰ ਤੱਕ ਜਿਉਂਦਾ ਰਹਿੰਦਾ, ਜਿੰਨੀ ਦੇਰ ਤੱਕ ਸਵਾਸ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਉ ਪਿੰਡ ਪ੍ਰਾਣ ਸਭ ਤਿਸ ਕੇ। ਹੇ ਪ੍ਰਾਣਾ ਤਾਰੇ ਜੀਵ, ਇਹ ਪਰਮਾਤਮਾ ਨੇ ਸਰੀਰ ਅੰਦਰ ਪਾਈ ਹੋਈ ਜਿੰਦ ਵਾਹਿਗੁਰੂ ਦੀ ਜੋ ਸ਼ਕਤੀ ਹੈ,
ਔਰ ਇਸੇ ਤਰ੍ਹਾਂ ਇਹਦੇ ਅੰਦਰ ਪਾਏ ਹੋਏ ਵਾਹਿਗੁਰੂ ਦੇ ਪ੍ਰਾਣ ਜਿਹਦੇ ਕਰਕੇ ਇਹ ਜਿਉਂਦੀ ਰਹਿੰਦੀ ਹੈ, ਸਭ ਵਾਹਿਗੁਰੂ ਦੇ ਹੀ ਬਖਸ਼ੇ ਹਨ। ਘਟ ਘਟ ਰਹਿਆ ਸਮਾਈ, ਇਹੋ ਸਭ ਘਟਾਂ ਦੇ ਅੰਦਰ ਪ੍ਰਮਾਤਮਾ ਸਮਾ ਰਿਹਾ ਹੈ। ਹਰ ਇੱਕ ਘਟ ਦੇ ਅੰਦਰ ਪ੍ਰਮਾਤਮਾ ਵਰਤ ਰਿਹਾ ਹੈ। ਹਰ ਇੱਕ ਜੀਵ ਰੂਪ ਹੋ ਕਰਕੇ ਪਰਮੇਸ਼ਰ ਦੀ ਜੋਤ ਅੰਦਰ ਵਰਤ ਰਹੀ ਹੈ। ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਜੰਤੂ ਨੇ, ਤਰ੍ਹਾਂ ਤਰ੍ਹਾਂ ਦੇ, ਚਾਰ ਖਾਣੀਆਂ ਵਿੱਚ ਜਿੰਨੇ ਵੀ ਘਟਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ, ਸਭ ਥਾਵਾਂ ਤੇ ਪ੍ਰਮਾਤਮਾ ਆਪ ਹੀ ਵਰਤ ਰਿਹਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਪ੍ਰਮਾਤਮਾ ਤੋਂ ਬਿਨਾਂ ਹੋਰ ਦੂਸਰੇ ਕਿਸੇ ਨੂੰ ਜਾਣਿਆ ਨਹੀਂ ਹੈ ਕਿ ਇਸ ਲੋਕ ਵਿੱਚ ਵੀ ਪ੍ਰਮਾਤਮਾ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ, ਪਰਲੋਕ ਵਿੱਚ ਵੀ ਪ੍ਰਮਾਤਮਾ ਤੁਹਾਡਾ ਹੀ ਸਰੂਪ ਹੈ। ਸਭ ਥਾਵਾਂ ਤੇ ਲੋਕ ਪਰਲੋਕ ਵਿੱਚ ਪ੍ਰਮਾਤਮਾ ਵਿਆਪਕ ਹੈ, ਜਿਹਨੂੰ ਸਰਬ ਵਿਆਪਕ ਆਖਿਆ ਜਾਂਦਾ ਹੈ। ਐਸਾ ਵਾਹਿਗੁਰੂ ਹੈ। ਇਹ ਵਾਹਿਗੁਰੂ ਇਸ ਲਈ ਤੁਹਾਡੇ ਤੋਂ ਬਿਨਾਂ ਦੂਸਰਾ ਕਿਸੇ ਨੂੰ ਜਾਣਿਆ ਨਹੀਂ ਹੈ। ਪਰ ਐਸੀ ਕਿਵੇਂ ਗੱਲ ਬੁੱਝੀ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ ਲੋਕ ਪਰਲੋਕ ਦੇ ਵਿੱਚ। ਹਜ਼ੂਰ ਕਹਿੰਦੇ, ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਜਿਨ੍ਹਾਂ ਨੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ, ਸਤਿਗੁਰਾਂ ਦੇ ਦੁਆਰਾ ਐਸੀ ਅਬੁੱਝ ਗੱਲ ਨੂੰ ਬੁੱਝਿਆ ਹੈ। ਜੋ ਅਲੱਖ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹੈ, ਉਸ ਨੂੰ ਜਾਣਨਾ ਕੀਤਾ ਹੈ, ਉਸ ਵਾਹਿਗੁਰੂ ਨੂੰ ਲੱਖ ਲੈਣਾ ਕੀਤਾ। ਸ਼ਕਤੀ ਬਿਰਤੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਪਣੇ ਬਲ ਦੇ ਨਾਲ ਵੀ ਕੋਈ ਪਰਮਾਤਮਾ ਨੂੰ ਜਾਣ ਨਹੀਂ ਸਕਦਾ, ਪਰ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਫਿਰ ਪਿਆਰੇ ਪਰਮਾਤਮਾ ਦੇ ਸਰੂਪ ਨੂੰ ਬੁੱਝਿਆ ਜਾ ਸਕਦਾ ਹੈ। ਮਨ ਮੇਰੇ ਨਾਮ ਰਹਾਉ ਲਿਵ ਲਾਈ, ਹੇ ਮੇਰੇ ਮਨਾ, ਰਮੇ ਹੋਏ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾ ਕੇ ਰੱਖਿਆ ਕਰ। ਕਦੇ ਪਰਮੇਸ਼ਰ ਨੂੰ ਵਿਸਾਰਿਆ ਨਾ ਕਰ, ਕਿਉਂਕਿ ਵਾਹਿਗੁਰੂ ਦੀ ਯਾਦ ਜਦੋਂ ਵਿਸਰਦੀ ਹੈ, ਉਦੋਂ ਜੀਵ ਦੀ ਆਤਮਿਕ ਮੌਤ ਹੁੰਦੀ ਹੈ। ਪ੍ਰਤੱਖ ਭਾਵੇਂ ਸਰੀਰ ਚੱਲਦਾ ਫਿਰਦਾ, ਖਾਂਦਾ ਪਹਿਨਦਾ, ਗੱਲਾਂ ਬਾਤਾਂ ਵੀ ਕਰੀ ਜਾਂਦਾ, ਪਰ ਆਤਮਿਕ ਜੀਵ ਦੀ ਮੌਤ ਹੋ ਜਾਂਦੀ ਹੈ। ਉਦੋਂ ਮਰਿਆ ਹੋਇਆਂ ਦੇ ਬਰਾਬਰ ਹੁੰਦਾ, ਜਦੋਂ ਰੱਬ ਨੂੰ ਭੁਲਾ ਦਿੰਦਾ ਹੈ, ਆਪਣੇ ਮੂਲ ਦੇ ਨਾਲੋਂ ਜਦੋਂ ਟੁੱਟ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖ ਪਿਆਰੇ ਸਦਾ ਹੀ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਹੇ ਮਨਾ ਨਾਮ ਰਹਾਉ ਲਿਵ ਲਾਏ। ਹੇ ਮੇਰੇ ਮਨਾਂ ਤੋਂ ਪਿਆਰੇ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾ ਕੇ ਰੱਖਿਆ ਕਰ। ਜੋ ਪਰਮਾਤਮਾ ਅਦ੍ਰਿਸ਼ਟ ਸਰੂਪ ਹੈ, ਜੋ ਪ੍ਰਤੱਖ ਨੇਤਰਾਂ ਦੇ ਨਾਲ ਕਦੇ ਵਾਹਿਗੁਰੂ ਨੂੰ ਦੇਖਿਆ ਨਹੀਂ ਜਾ ਸਕਦਾ, ਕਿਉਂਕਿ ਜਿੰਨੀ ਦੇਰ ਤੱਕ ਭਰਮ ਰੂਪੀ ਫੋਲੇ ਪਏ ਹੋਏ ਨੇ ਨੇਤਰਾਂ ਦੇ ਵਿੱਚ ਸਾਧ ਸੰਗਤ, ਉਨੀ ਦੇਰ ਤੱਕ ਕਦੇ ਵਾਹਿਗੁਰੂ ਦੇ ਸਰੂਪ ਨੂੰ ਦੇਖਿਆ ਹੀ ਨਹੀਂ ਜਾ ਸਕਦਾ। ਪ੍ਰਤੱਖ ਜਿਵੇਂ ਅੱਖਾਂ ਦੇ ਵਿੱਚ ਫੋਲੇ ਪੈ ਜਾਂਦੇ ਆ ਨਾ, ਜਿਵੇਂ ਕੋਈ ਕਹਿ ਦਿੰਦੇ ਜੀ ਚਿੱਟਾ ਮੋਤੀ ਆ ਗਿਆ ਹੈ ਅੱਖਾਂ ਦੇ ਵਿੱਚ, ਦੇਖਣ ਦੀ ਸ਼ਕਤੀ ਜਿਹੜੀ ਹੈ ਅੱਖਾਂ ਤੋਂ ਬੰਦ ਹੋ ਜਾਂਦੀ ਹੈ। ਅੱਖਾਂ ਭਾਵੇਂ ਦੇਖਦੀਆਂ ਨੇ, ਪਰ ਅੰਦਰੋਂ ਪਿੱਛੋਂ ਜਿਹੜੀ ਜੋਤ ਹੁੰਦੀ ਹੈ ਨਾ, ਉਹ ਖਤਮ ਹੋ ਜਾਂਦੀ ਹੈ ਜੀ। ਪਿੱਛੋਂ ਕਹਿੰਦੇ ਜੀ ਇਹਦੀ ਜੋਤ ਬੰਦ ਹੋ ਗਈ ਹੈ, ਪਿੱਛੋਂ ਜਿਹੜਾ ਪ੍ਰਕਾਸ਼ ਆਉਂਦਾ ਸੀ ਉਹ ਬੰਦ ਹੋ ਗਿਆ। ਜਿਸ ਪ੍ਰਕਾਸ਼ ਦੇ ਕਰਕੇ ਨੇਤਰਾਂ ਦੇ ਨਾਲ ਜਗਤ ਨੂੰ ਦੇਖਦਾ ਸੀਗਾ, ਦੂਰ ਕਿੰਨੀ ਹੀ ਦੂਰੀ ਤੇ ਖਲੋਤੇ ਹੋਏ ਮਨੁੱਖ ਦੀ ਪਹਿਚਾਣ ਕਰ ਲੈਂਦਾ ਸੀ, ਪਰ ਅੱਜ ਨੇੜੇ ਖਲੋਤਿਆਂ ਹੋਇਆ ਵੀ ਕੋਈ ਦਿਸਦਾ ਨਹੀਂ ਹੈ, ਕਿਉਂਕਿ ਪਰਮਾਤਮਾ ਨੇ ਆਪਣਾ ਪ੍ਰਕਾਸ਼ ਪਿੱਛੇ ਖਿੱਚ ਲੈਣਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸ਼ਕਤੀ ਜਿਹੜੀ ਸੀ ਦੇਖਣ ਦੀ, ਉਹ ਖਤਮ ਕਰ ਦਿੱਤੀ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਿੰਨੀ ਦੇਰ ਤੱਕ ਮਨੁੱਖ ਦੇ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਨੇ, ਉਨੀ ਦੇਰ ਤੱਕ ਪਰਮਾਤਮਾ ਨੂੰ ਦੇਖ ਨਹੀਂ ਸਕਦਾ। ਪਰਮਾਤਮਾ ਕਿਰਪਾ ਕਰ ਦੇਵੇ, ਭਰਮ ਰੂਪੀ ਇਹ ਪਰਦਾ ਜੀਵ ਦਾ ਹਟਾ ਦੇਵੇ, ਤਾਂ ਫਿਰ ਜਗਤ ਦੇ ਜੀਵਾਂ ਨੂੰ ਦੇਖ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਜੋ ਪਰਮਾਤਮਾ ਅਦ੍ਰਿਸ਼ਟ ਹੈ, ਭਾਵ ਕਿ ਦੇਖਣੇ ਤੋਂ ਰਹਿਤ ਪਰਮਾਤਮਾ ਦੇ ਸਰੂਪ ਹੈ, ਅਗੋਚਰ ਇੰਦਰੀਆਂ ਦਾ ਵੀ ਅਵਿਸ਼ਾ ਹੈ, ਤੇ ਅਪਰੰਪਰ ਪਰੇ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਜਗਤ ਅੰਦਰ ਭਾਵੇਂ ਦੈਵੀ ਸ਼ਕਤੀਆਂ ਨੂੰ ਪਰੇ ਭਾਵ ਕੇ ਵੱਡਾ ਮੰਨਿਆ ਜਾਂਦਾ ਹੈ, ਪਰ ਉਹਨਾਂ ਦੈਵੀ ਸ਼ਕਤੀਆਂ ਤੋਂ ਵੀ ਪਰੇ ਹੈ, ਤਿੰਨਾਂ ਗੁਣਾਂ ਤੋਂ ਪਰੇ ਹੈ, ਔਰ ਸੰਸਾਰ ਦੇ ਸਭ ਸ੍ਰਿਸ਼ਟੀ ਤੋਂ ਪਰਮਾਤਮਾ ਜੀਵਾਂ ਵਿੱਚ ਹੁੰਦਾ ਹੋਇਆ ਵੀ ਪਰੇ ਤੋਂ ਪਰੇ ਹੈ। ਅਪਰੰਪਰਾ
ਜਿਹੜੇ ਵਿਸ਼ੇਸ਼ ਕਰਕੇ ਆਪ ਜਗਤ ਦੇ ਜੀਵ ਸੰਸਾਰ ਦੀ ਪਰੰਪਰਾ ਵਿੱਚ ਲੱਗੇ ਹੋਏ ਨੇ ਕਿ ਸਾਡੀ ਮਰਜ਼ਾਦਾ ਇਹ ਹੈ, ਇਹ ਜਗਤ ਦੇ ਅੰਦਰ ਸਾਡੇ ਪਰਿਵਾਰ ਵਾਲੇ ਸਕੇ ਸੰਬੰਧੀ ਇਉਂ ਕਰਦੇ ਹਨ, ਅਸੀਂ ਵੀ ਇਸੇ ਤਰ੍ਹਾਂ ਕਰਨਾ ਹੈ। ਐਸੀ ਪਰੰਪਰਾ ਤੋਂ ਵੀ ਪਰੇ ਹੈ ਪਰਮਾਤਮਾ। ਉਸ ਵਾਹਿਗੁਰੂ ਦੀ ਆਪਣੀ ਮਰਜ਼ਾਦਾ ਕਾਇਮ ਕੀਤੀ ਹੋਈ ਹੈ। ਆਪ ਜਿਵੇਂ ਜਗਤ ਦੇ ਜੀਵਾਂ ਨੂੰ ਚਲਾਉਣਾ ਚਾਹੇ ਉਸੇ ਤਰ੍ਹਾਂ ਹੀ ਚਲਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਪਰਿਵਾਰ ਦੀ ਕੋਈ ਜਗਤ ਅੰਦਰ ਮਰਜ਼ਾਦਾ ਪੈਦਾ ਕੀਤੀ ਹੋਈ ਨਹੀਂ ਹੈ। ਉਹ ਪ੍ਰਮਾਤਮਾ ਆਪ ਹੀ ਸਭ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਮਰਜ਼ਾਦਾ ਨੂੰ ਕਾਇਮ ਕਰਨ ਵਾਲਾ ਹੈ। ਗੁਰ ਕੈ ਸ਼ਬਦ ਹਰਿ ਧਿਆਈ। ਉਸ ਵਾਹਿਗੁਰੂ ਦੇ ਸਰੂਪ ਨੂੰ ਜੋ ਅਪਰੰਪਰ ਹੈ, ਅਗੋਚਰ ਹੈ, ਪਰੇ ਤੋਂ ਪਰੇ ਜਿਸ ਪ੍ਰਮਾਤਮਾ ਦੀ ਸ਼ਕਤੀ ਹੈ, ਸਤਿਗੁਰੂ ਜੀ ਦੇ ਸ਼ਬਦ ਦੁਆਰਾ ਉਸ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਹੈ। ਅਥਵਾ ਇਹ ਪ੍ਰਾਣਾ ਤਾਰੇ ਜੀਵ ਗੁਰ ਕੈ ਸ਼ਬਦ ਧਿਆਈ। ਜੇ ਐਸੇ ਪਰਮੇਸ਼ਰ ਨੂੰ ਧਿਆਉਣਾ ਹੈ ਤਾਂ ਗੁਰੂ ਉਪਦੇਸ਼ ਦੁਆਰਾ ਧਿਆ। ਸਤਿਗੁਰਾਂ ਤੋਂ ਨਾਮ ਮੰਤਰ ਦੀ ਦਾਤ ਲੈ ਕਰਕੇ ਵਾਹਿਗੁਰੂ ਨੂੰ ਯਾਦ ਕਰ। ਜੇ ਪਰਮੇਸ਼ਰ ਨੂੰ ਧਿਆਉਣਾ ਹੀ ਹੈ ਤਾਂ ਫਿਰ ਹਿਰਦੇ ਹੋ ਕੇ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਕੇ ਗੁਰੂ ਸ਼ਬਦ ਦੁਆਰਾ ਨਿਮਰਤਾਵਾਨ ਹੋ ਕੇ ਪਿਆਰੇ ਪਰਮਾਤਮਾ ਨੂੰ ਧਿਆਇਆ ਕਰ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਗੁਰਮੁਖਾਂ ਦਾ ਸਤਿਗੁਰੂ ਜੀ ਦੇ ਉਪਦੇਸ਼ ਦੇ ਵਿੱਚ ਮਨ ਤੇ ਤਨ ਭਿੱਜ ਗਿਆ ਹੈ, ਇੱਕ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ। ਕਿਉਂਕਿ ਸਾਧ ਸੰਗਤ ਪਹਿਲਾਂ ਉਪਦੇਸ਼ ਧਾਰਨ ਕਰਨਾ ਪੈਂਦਾ ਹੈ। ਜਦੋਂ ਇਹ ਮਨ ਫਿਰ ਪ੍ਰੇਰਿਤ ਹੋ ਜਾਂਦਾ ਹੈ, ਮਨ ਦੇ ਅੰਦਰ ਰੁਚੀ ਬਣ ਜਾਂਦੀ ਹੈ ਪਰਮਾਤਮਾ ਨੂੰ ਯਾਦ ਕਰਨ ਦੀ, ਮਨ ਦੇ ਵਿੱਚ ਫਿਰ ਪਿਆਰ ਪਰਮੇਸ਼ਰ ਦੇ ਪ੍ਰਤੀ ਪੈਦਾ ਹੋ ਜਾਂਦਾ ਹੈ। ਫਿਰ ਸੁਭਾਵਿਕ ਹੀ ਪਰਮਾਤਮਾ ਨੂੰ ਯਾਦ ਕਰਨ ਦੀ ਅੰਦਰ ਖਿੱਚ ਬਣ ਜਾਂਦੀ ਹੈ। ਬਾਰ-ਬਾਰ ਇਹ ਮਨ ਫਿਰ ਪਰਮਾਤਮਾ ਨੂੰ ਯਾਦ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦਾ ਮਨ ਤੇ ਤਨ ਗੁਰੂ ਕੇ ਉਪਦੇਸ਼ ਦੇ ਵਿੱਚ ਭਿੱਜ ਜਾਣਾ ਕੀਤਾ ਹੈ, ਉਹਨਾਂ ਦੀ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਫਿਰ ਲਿਵ ਲੱਗੀ ਰਹਿੰਦੀ ਹੈ। ਉਪਦੇਸ਼ ਦੇ ਧਾਰਨੀ ਬਣ ਕੇ ਸੰਸਾਰ ਦਾ ਜਿਤਨਾ ਵੀ ਮੋਹ ਮਮਤਾ ਹੈ, ਇਸ ਦਾ ਤਿਆਗ ਕਰ ਦਿੰਦੇ ਹਨ। ਉਹ ਗੁਰਮੁਖ ਪਿਆਰੇ ਕੇਵਲ ਵਾਹਿਗੁਰੂ ਦੇ ਚਰਨਾਂ ਨੂੰ ਹੀ ਫਿਰ ਯਾਦ ਕਰਦੇ ਹਨ। ਸਹਜੇ ਰਹੇ ਸਮਾਈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦਾ ਜੋ ਗਿਆਨ ਸਰੂਪ ਹੈ ਨਾ, ਉਸ ਪਰਮਾਤਮਾ ਦੇ ਵੀ ਸੁਭਾਵਿਕ ਹੀ ਸਮਾਏ ਰਹਿੰਦੇ ਹਨ। ਸੰਸਾਰ ਦੇ ਅੰਦਰ ਵੀ ਸੁਰਤੀ ਕਰਕੇ ਪਰਮਾਤਮਾ ਦੇ ਚਰਨਾਂ ਨੂੰ ਜੁੜੇ ਰਹਿੰਦੇ ਹੈ। ਔਰ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗਦੇ ਹੈ, ਉਸ ਸਮੇਂ ਵੀ ਪਰਮਾਤਮਾ ਦੇ ਵਿੱਚ ਸਮਾਉਣਾ ਹੁੰਦਾ ਹੈ। ਸਾਧ ਸੰਗਤ ਜੀ, ਜੋ ਮਨ ਦੇ ਵਿੱਚ 7 ਪ੍ਰਕਾਰ ਦਾ ਭੈ ਹੈ, 5 ਪ੍ਰਕਾਰ ਦਾ ਭਰਮ ਹੈ, ਇਹ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਭੱਜਦਾ ਹੈ, ਨਾਸ ਹੁੰਦਾ ਹੈ। ਨਹੀਂ ਤਾਂ ਮਨ ਵਿੱਚ ਬਾਰ-ਬਾਰ ਕਈ ਵਾਰ ਡਰ ਕਰਕੇ ਚਿੰਤਾ ਪੈਦਾ ਹੁੰਦੀ ਹੈ। ਕਦੇ ਕਿਸੇ ਤਰ੍ਹਾਂ ਦਾ ਡਰ ਮਨ ਵਿੱਚ ਪੈਦਾ ਹੋ ਗਿਆ, ਕਦੇ ਕਿਸੇ ਤਰ੍ਹਾਂ ਦਾ, ਔਰ ਫਿਰ ਭਰਮ ਰੂਪੀ ਜਿਹੜੇ ਮੱਤ ਤੇ ਪਏ ਹੋਏ ਪੜਦੇ ਆ, ਬਾਰ-ਬਾਰ ਭਰਮ ਪਿਆ ਰਹਿਣਾ। ਭਰਮਾਂ ਕਰਕੇ ਫਿਰ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਹੈ, ਤੇ ਸ਼ੰਕਿਆਂ ਦੇ ਵਿੱਚ ਹੀ ਫਿਰ ਜ਼ਿੰਦਗੀ ਜਿਹੜੀ ਅਜਾਈ ਚਲੀ ਜਾਂਦੀ ਹੈ। ਮਨੁੱਖ ਕਿਸੇ ਤਰ੍ਹਾਂ ਕੋਈ ਫਿਰ ਇਹ ਨਹੀਂ ਆਖ ਸਕਦਾ ਕਿ ਆਪ ਬਿਲਕੁਲ ਸਹੀ ਹੈ। ਕੋਈ ਵੀ ਕਾਰਜ ਕਰਨਾ ਹੋਵੇ, ਹਰ ਸਮੇਂ ਬਾਰ-ਬਾਰ ਸ਼ੰਕੇ ਕਰਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਗੁਰੂ ਕਿਰਪਾ ਦੇ ਦੁਆਰਾ ਹੀ ਭਰਮ ਤੇ ਭਾਉ ਨਾਸ ਹੁੰਦੇ ਹੈ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਕਦੇ ਡਰ ਅਤੇ ਸਾਧ ਸੰਗਤ ਤਰ੍ਹਾਂ ਦਾ ਭਰਮ ਪਿਆ ਹੋਏ ਮਤ ਰੂਪੀ ਜਿਹੜਾ ਪੜਦਾ ਹੈ, ਇਹ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਏਕ ਨਾਮ ਲਿਵ ਲਾਈ। ਜਿਨ੍ਹਾਂ ਦੇ ਭਰਮ ਤੇ ਭਾਉ ਨਾਸ ਹੋ ਗਈ ਹੈ, ਉਹਨਾਂ ਨੇ ਇੱਕ ਨਾਮੀ ਪਰਮੇਸ਼ਰ ਦੇ ਵਿੱਚ ਆਪਣੀ ਲਿਵ ਲਗਾਈ ਹੈ। ਭਰਮ ਦੇ ਭੈ ਦੂਰ ਹੋਣੇ ਕਰਕੇ ਕੇਵਲ ਇੱਕ ਪਰਮਾਤਮਾ ਦਾ ਆਸਰਾ ਤੱਕਿਆ ਹੈ। ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਰਹਿੰਦੀ ਹੈ। ਔਰ ਉਹ ਗੁਰਮੁਖ ਪਿਆਰਾ ਗੁਰੂ ਕੇ ਬਚਨਾਂ ਦੁਆਰਾ ਸੱਚੀ ਕਰਨੀ ਨੂੰ ਕਰਦਾ ਹੈ। ਕਾਰ ਭਾਵ ਕਿ ਜਿਹੜਾ ਕੋਈ ਕਰਮ ਕਰਨਾ ਹੈ, ਜੋ ਕਰਨੀ ਹੈ ਆਪਣੀ ਜ਼ਿੰਦਗੀ ਵਿੱਚ,
ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਸੱਚੀ ਕਰਨੀ ਨੂੰ ਕਰਦੇ ਹੈ, ਪਰਮਾਤਮਾ ਦੀ ਸੱਚੀ ਭਗਤੀ ਰੂਪ ਕਾਰ ਕਰਦੇ ਹਨ। ਤਾਂ ਹੀ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਜਿਹੜੀ ਗਤੀ ਦੀ ਮਿਤ ਮਰਜ਼ਾਦਾ ਵਿਧੀ ਹੈ ਨਾ, ਉਸ ਨੂੰ ਪ੍ਰਾਪਤ ਕੀਤਾ ਹੈ ਜੇ ਸੱਚੀ ਕਰਨੀ ਨੂੰ ਕੀਤਾ ਹੈ। ਸੱਚੀ ਕਰਨੀ ਜੋ ਭਗਤੀ ਹੈ, ਪਰਮਾਤਮਾ ਦਾ ਯਾਦ ਵਿੱਚ ਜੁੜਨਾ ਹੈ, ਇਸ ਕਰਕੇ ਹੀ ਸਾਧ ਸੰਗਤ ਦੀ ਸ਼੍ਰੋਮਣੀ ਗਤੀ ਨੂੰ ਪ੍ਰਾਪਤ ਹੋਈਦਾ ਹੈ। ਜਿੰਨੀ ਦੇਰ ਤੱਕ ਪਰਮਾਤਮਾ ਦੀ ਭਗਤੀ ਨਾ ਕੀਤੀ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਦੇ ਜਮਾ ਤੋਂ ਖਹਿੜਾ ਨਹੀਂ ਛੁੱਟ ਸਕਦਾ, ਗਰਭ ਦਾ ਕਦੇ ਵੀ ਖਹਿੜਾ ਨਹੀਂ ਛੁੱਟ ਸਕਦਾ, 84 ਦੇ ਗੇੜੇ ਤੋਂ ਕਦੇ ਜੀਵ ਦਾ ਖਹਿੜਾ ਨਹੀਂ ਛੁੱਟ ਸਕਦਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਭ ਥਾਵਾਂ ਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਿਚਾਰ ਕੇ ਦੇਖ ਲਿਆ, ਵੇਦਾਂ ਕਰਕੇ ਵੀ ਵਿਚਾਰ ਲਿਆ, ਸ਼ਾਸਤਰਾਂ ਕਰਕੇ ਵੀ, ਧਾਰਮਿਕ ਗ੍ਰੰਥਾਂ ਕਰਕੇ, ਸਭ ਥਾਵਾਂ ਤੋਂ ਹਰ ਤਰ੍ਹਾਂ ਕਰਕੇ ਵਿਚਾਰ ਕੇ ਦੇਖ ਲਿਆ। ਪਰ ਸਭ ਧਾਰਮਿਕ ਗ੍ਰੰਥ ਇਹੋ ਕਹਿੰਦੇ ਹਨ ਕਿ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਦੇ ਜੀਵ ਦਾ ਜੰਮਣ ਮਰਨ ਦਾ ਖਹਿੜਾ ਨਹੀਂ ਛੁੱਟ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਜੋ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਨੇ, ਹਜ਼ੂਰ ਕਹਿੰਦੇ ਉਹਨਾਂ ਨੇ ਪਰਮਾਤਮਾ ਤੋਂ ਸ਼੍ਰੋਮਣੀ ਗਤੀ ਪਾਉਣ ਦੀ ਜਿਹੜੀ ਆਤਮ ਵਿਸ਼ੈਣੀ ਮਤ ਹੈ ਉਹ ਪਾ ਲਈ ਹੈ। ਜਗਤ ਦੇ ਅੰਦਰ ਕਰੋੜਾਂ ਹੀ ਜੀਵ ਪਰਮਾਤਮਾ ਦੇ ਪੈਦਾ ਕੀਤੇ ਨੇ, ਪਰ ਉਹਨਾਂ ਦੇ ਮਧੇ ਭਾਵ ਵਿੱਚੋਂ, ਕਰੋੜਾਂ ਜੀਵਾਂ ਦੇ ਵਿੱਚੋਂ ਕਿਸੇ ਵਿਰਲੇ ਹੋਏ ਪਰਮਾਤਮਾ ਇਹ ਸੋਝੀ ਬਖਸ਼ਦਾ ਹੈ, ਆਪਣੇ ਸਰੂਪ ਦੀ ਗਿਆਤ ਦਿੰਦਾ। ਨਹੀਂ ਤਾਂ ਮਤ ਤੇ ਭਰਮ ਤੇ ਹਿਰਦੇ ਅੰਦਰ ਭੈ ਵਿੱਚ ਹੋਣੇ ਕਰਕੇ, ਬਾਰ-ਬਾਰ ਸ਼ੰਕੇ ਕਰਨੇ ਕਰਕੇ ਪਰਮਾਤਮਾ ਦਾ ਸਰੂਪ ਬੁਝਿਆ ਨਹੀਂ ਜਾਂਦਾ। ਪਰਮਾਤਮਾ ਤੇ ਸ਼ੱਕ ਹੁੰਦਾ ਤੇ ਸੰਸਾਰ ਸੱਚਾ ਲੱਗਦਾ ਹੈ। ਇਹ ਜਗਤ ਤੇ ਸ਼ੱਕ ਨਹੀਂ ਕਰਦਾ ਜੋ ਨਾਸਵੰਤ ਹੈ, ਜੋ ਮਿਥਿਆ ਹੋਇਆ ਹੈ। ਮੰਨ ਰਹੇ ਇਹ ਤਨ ਮਿਥਿਆ ਮਾਨੋ, ਇਹ ਸੰਸਾਰ ਜਿਹੜਾ ਹੈ ਨਾ, ਇਹ ਮਿਥਿਆ ਹੋਇਆ ਨਾ ਹੋਇਆ ਦੀ ਤਰ੍ਹਾਂ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਅਗਿਆਨੀ ਜੀਵ ਇਹਨੂੰ ਸੱਚ ਸਮਝਦੇ ਹੈ ਤੇ ਪਰਮਾਤਮਾ ਦੇ ਸ਼ੱਕ ਕਰਦੇ ਹਨ। ਇਸ ਲਈ ਕਹਿੰਦੇ ਪਰਮਾਤਮਾ ਦਾ ਸਰੂਪ ਬੁਝਿਆ ਨਹੀਂ ਜਾਂਦਾ, ਪਰ ਜਿਹੜੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਸਰੂਪ ਨੂੰ ਬੁਝਣਾ ਕੀਤਾ ਹੈ, ਹਜ਼ੂਰ ਕਹਿੰਦੇ ਉਹ ਕੋਈ ਵਿਰਲੇ ਹੀ ਹਨ। ਕਰੋੜਾਂ ਵਿੱਚੋਂ ਕਿਸੇ ਪਰਮਾਤਮਾ ਨੇ ਕਿਸੇ ਵਿਰਲੇ ਤੇ ਹੀ ਕਿਰਪਾ ਕੀਤੀ ਹੈ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੇ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਲਿਵ ਲਗਾਈ ਹੈ। ਮਨ ਬਾਣੀ ਸਰੀਰ ਕਰਕੇ ਪਰਮਾਤਮਾ ਨੂੰ ਉਹਨਾਂ ਨੇ ਯਾਦ ਕੀਤਾ। ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ। ਜਿਹਦਾ ਹਰ ਸਮੇਂ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਲੱਗਾ ਰਹਿੰਦਾ, ਉਹ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੋ ਸਕਦਾ ਹੈ। 1 ਕਰੋੜ ਨਹੀਂ, ਕੋਟਨ, ਪਤਾ ਨਹੀਂ ਕਿੰਨੇ ਕੁ ਕਰੋੜ ਹੋਣਗੇ, ਉਹਨਾਂ ਵਿੱਚੋਂ ਕੋਈ ਇੱਕ ਅੱਧਾ ਜੀਵ ਹੋ ਸਕਦਾ ਹੈ ਜੋ ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੋਵੇਗਾ। ਔਰ ਐਸਾ ਜੇ ਕੋਈ ਗੁਰਮੁਖ ਪਿਆਰਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਬਰਕਤ ਕਰਕੇ ਹੀ ਸੰਸਾਰ ਦੇ ਅਸੰਖ ਕਰੋੜਾਂ, ਅਸੰਖ ਅਣਗਿਣਤ ਜਗਤ ਦੇ ਜੀਵ ਜਿਹੜੇ ਖਾਂਦੇ ਪਹਿਨਦੇ ਪਏ ਹਨ, ਉਹਨਾਂ ਦੇ ਨਾਮ ਦੇ ਪ੍ਰਤਾਪ ਕਰਕੇ। ਕਿਉਂਕਿ ਨਾਮ ਕਰਕੇ ਹੀ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਹੈ, ਨਾਮ ਕਰਕੇ ਹੀ ਜੀਵਾਂ ਦੀ ਪੈਦਾਇਸ਼ ਹੈ, ਪਰਵਰਿਸ਼ ਹੈ, ਪਾਲਣਾ ਹੁੰਦੀ ਹੈ। ਫਿਰ ਉਹਨਾਂ ਗੁਰਮੁਖਾਂ ਦੇ ਕਰਕੇ ਹੀ ਸਾਧ ਸੰਗਤ ਜਗਤ ਦੇ ਉਹਨਾਂ ਦੇ ਜਿਹੜੇ ਬੰਦਗੀ ਹੈ, ਨਾਮ ਰੂਪੀ ਖਜ਼ਾਨਾ ਇਕੱਤਰ ਕੀਤਾ ਹੈ, ਉਹਨੂੰ ਖਾਂਦੇ ਔਰ ਖਰਚਦੇ ਹਨ। ਜਹ ਜਹ ਦੇਖਾ ਤਹ ਏਕੋ ਸੋਈ। ਉਹ ਗੁਰਮੁਖ ਪਿਆਰੇ ਜਿੱਥੇ ਜਿੱਥੇ ਵੀ ਦੇਖਦੇ ਹਨ, ਕੇਵਲ ਇੱਕ ਪਿਆਰਾ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਹ ਜਹ ਦੇਖਾ, ਹੇ ਪਰਮਾਤਮਾ, ਜਿਸ ਵੀ ਜੀਵ ਦੇ ਘਟ ਹਿਰਦੇ ਅੰਦਰ ਦੇਖਦੇ ਹਾਂ, ਪਰਮਾਤਮਾ ਤੂੰ ਹੀ ਸਾਨੂੰ ਨਜ਼ਰ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਪਰਮਾਤਮਾ ਦਾ ਸਰੂਪ ਹੈ। ਗੁਰਮੁਖ ਪਿਆਰੇ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ, ਉਹ ਹਰ ਘਟ ਦੇ ਅੰਦਰ ਵਾਹਿਗੁਰੂ ਨੂੰ ਦੇਖਦੇ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਪਰਮਾਤਮਾ ਦੀ ਵਸਣ ਵਾਲੀ ਥਾਂ ਕਿਹੜੀ ਹੈ?
ਮਹਾਰਾਜ ਪ੍ਰਮਾਤਮਾ ਤਾਂ ਬਹੁਤ ਵੱਡਾ ਸਰੂਪ ਹੈ, ਉਹਦੇ ਵਿਸ਼ੇਸ਼ ਕਰਕੇ ਕੋਈ ਥਾਂ ਦੱਸੋ ਕਿੱਥੇ ਰਹਿੰਦਾ ਹੈ। ਕੋਈ ਮਹਾਰਾਜ ਸ਼ੇਸ਼ਨਾਗ ਦੀ ਸਾਧਾ ਤੇ ਮੰਨਦਾ ਹੈ, ਕੋਈ ਸਤਵੇਂ ਪਤਾਲ ਦੇ ਵਿੱਚ ਮੰਨਦਾ ਹੈ, ਕੋਈ ਸਮੁੰਦਰ ਦੇ ਅਖੀਰ ਤੇ ਮੰਨਦਾ ਹੈ। ਤੁਸੀਂ ਕਿਰਪਾ ਕਰਕੇ ਦੱਸੋ ਸਤਿਗੁਰੂ ਜੀ ਰੱਬ ਕਿੱਥੇ ਵਸਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ, ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਕਿ ਪਰਮਾਤਮਾ ਜਿੱਥੇ ਵੀ ਉਸ ਵਾਹਿਗੁਰੂ ਨੂੰ ਦੇਖਦੇ ਹਾਂ ਉੱਥੇ ਸਾਨੂੰ ਨਜ਼ਰ ਆਉਂਦਾ ਹੈ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਵਰਤ ਰਿਹਾ ਹੈ, ਇਸ ਲਈ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ ਹੈ। ਪਰ ਐਸੀ ਆਤਮ ਵਿਛੈਣੀ ਬੁੱਧੀ ਕਿਵੇਂ ਪਾਈ ਹੈ? ਗੁਰਮਤਿ ਦੇ ਦੁਆਰਾ ਮਨ ਮਤਾਂ ਨੂੰ ਵਿਸਾਰ ਕੇ। ਜੋ ਮਨ ਦੇ ਪਿੱਛੇ ਲੱਗਣਾ ਹੈ, ਇਹ ਮਨ ਦੇ ਪਿੱਛੇ ਲੱਗਣਾ ਛੱਡ ਕਰਕੇ ਮਨ ਮਤਾਂ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਬਣ ਕੇ ਐਸੀ ਬੁੱਧੀ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਦੁਆਰਾ ਪ੍ਰਮਾਤਮਾ ਨੂੰ ਹਰ ਇੱਕ ਸਰੂਪ ਦੇ ਅੰਦਰ ਦੇਖਿਆ ਜਾਂਦਾ ਹੈ, ਹਰ ਇੱਕ ਘਟ ਦੇ ਅੰਦਰ ਦੇਖਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਜੇ ਮਨ ਮਤਾਂ ਦਾ ਤਿਆਗ ਕਰਕੇ ਤੇ ਗੁਰਮਤਿ ਨੂੰ ਧਾਰਨ ਕਰੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹੇ ਪ੍ਰਾਣਾ ਧਾਰੇ ਜੀਵ ਤੂੰ ਗੁਰਮਤਿ ਦਾ ਧਾਰਨੀ ਬਣ। ਗੁਰਮਤਿ ਦੇ ਦੁਆਰਾ ਹੀ ਪ੍ਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ। ਜੇ ਮਨ ਮਤਾਂ ਕਰਦਾ ਹੈ ਤੇ ਤੇਰੀ ਕੀਤੀ ਹੋਈ ਭਗਤੀ ਕਦੇ ਸਫਲ ਹੀ ਨਹੀਂ ਹੋਵੇਗੀ। ਜਿਹੜਾ ਮਨੁੱਖ ਮਨ ਮਤਾਂ ਕਰਦਾ ਹੈ, ਮਨਮੁਖ ਹੈ, ਉਹ ਜੇ ਭਗਤੀ ਕਰਦਾ ਵੀ ਹੈ, ਅਵਲ ਤੇ ਨਾ ਗੁਰੂ ਕੀ ਸੰਗਤ ਵਿੱਚ ਆਉਂਦਾ, ਨਾ ਗੁਰੂ ਕੀ ਸੰਗਤ ਕਰਦਾ, ਨਾ ਗੁਰੂ ਵਾਲਾ ਬਣਦਾ, ਨਾ ਸੇਵਾ ਸਿਮਰਨ ਕਰਦਾ। ਜੇ ਕੋਈ ਜਬ ਤੱਕ ਕੋਈ ਭਗਤੀ ਕਰਦਾ ਵੀ ਹੈ ਤੇ ਉਹਦਾ ਨਾਲ ਨਾਲ ਹੰਕਾਰ ਕਰੀ ਜਾਂਦਾ ਹੈ, ਗੁਰਮਤਿ ਧਾਰਨ ਕੀਤੇ ਤੋਂ ਬਿਨਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵ ਤੂੰ ਗੁਰਮਤਿ ਦਾ ਧਾਰਨੀ ਬਣ। ਗੁਰਮਤਿ ਦੇ ਦੁਆਰਾ ਹੀ ਐਸੀ ਆਤਮ ਵਿਛੈਣੀ ਬੁੱਧੀ ਨੂੰ ਪ੍ਰਾਪਤ ਕੀਤਾ ਹੈ, ਜਿਸ ਕਰਕੇ ਹਰ ਇੱਕ ਘਟ ਦੇ ਅੰਦਰ ਪਰਮਾਤਮਾ ਦਿਸਦਾ ਹੈ। ਸਭ ਜੀਵਾਂ ਦੇ ਅੰਦਰ ਉਹ ਪਿਆਰੇ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਮਨ ਤਨ ਪ੍ਰਾਨ ਧਰੀ ਦਿਸ ਆਗੈ। ਹਜ਼ੂਰ ਕਹਿੰਦੇ ਹਨ ਕਿ ਮਨ ਤਨ ਧਨ ਸਭ ਕੁਝ, ਪ੍ਰਾਣ ਵੀ ਆਪਣੇ ਕਹਿੰਦੇ ਵਾਹਿਗੁਰੂ ਦੇ ਚਰਨਾਂ ਵਿੱਚ ਧਾਰਨਾ ਕਰ। ਨਾਨਕ ਆਪ ਗਵਾਈ। ਇਉਂ ਆਪਾ ਭਾਵ ਤੂੰ ਗਵਾ ਸਕਦਾ ਹੈ, ਆਪਾ ਭਾਵ ਹੰਕਾਰ ਨੂੰ ਅਭਾਵ ਕਰ ਸਕਦਾ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਗੁਰੂ ਕੇ ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਉਹਨਾਂ ਗੁਰਮੁਖ ਪਿਆਰਿਆਂ ਨੇ ਆਪਾ ਭਾਵ ਨੂੰ ਅਭਾਵ ਕਰ ਦਿੱਤਾ, ਹੰਕਾਰ ਨੂੰ ਗਵਾ ਲਿਆ ਹੈ। ਔਰ ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪਤੇ, ਕਿਆ ਲਾਗੈ ਮੇਰਾ। ਹੇ ਮਹਾਰਾਜ, ਜੇ ਤੁਹਾਡੀਆਂ ਬਖਸ਼ੀਆਂ ਹੋਈਆਂ ਦਾਤਾਂ ਤੁਹਾਨੂੰ ਹੀ ਅਰਪਣ ਕਰਦੀ ਹੈ ਮਹਾਰਾਜ, ਸਾਡਾ ਕੀ ਹੈ ਇਹਦੇ ਵਿੱਚ? ਆਪਣਾ ਕੋਈ ਬਲ ਨਹੀਂ ਹੈ। ਤੇ ਹਜ਼ੂਰ ਕਹਿੰਦੇ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜੇ ਪਰਮਾਤਮਾ ਦੇ ਨਾਲ ਕੋਈ ਸਾਡਾ ਚਾਰਾ ਨਹੀਂ, ਕੋਈ ਬਲ ਨਹੀਂ ਚੱਲ ਸਕਦਾ, ਤੇ ਉਸ ਵਾਹਿਗੁਰੂ ਨੂੰ ਫਿਰ ਬਾਰ-ਬਾਰ ਨਮਸਕਾਰਾਂ ਹੀ ਕਰਨੀਆਂ ਬਣਦੀਆਂ ਹਨ। ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਨੀਆਂ ਹੀ ਸਾਡੇ ਲਈ ਯੋਗ ਹਨ। ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਦੁਖ ਨਿਵਾਰਣ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਉਹ ਪ੍ਰਮਾਤਮਾ ਜੋ ਪ੍ਰਭੂ ਹੈ ਨਾ, ਸਾਡਾ ਪਿਆਰਾ ਪ੍ਰਮਾਤਮਾ ਹੈ, ਉਹ ਸਦੀਵ ਕਾਲ ਵਾਸਤੇ ਸੱਚਾ ਹੈ, ਕਦੇ ਵੀ ਕਿਤੇ ਜਾਣ ਵਾਲਾ ਨਹੀਂ ਹੈ। ਆਦਿ ਸੱਚ ਜੁਗਾਦਿ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਐਸਾ ਵਾਹਿਗੁਰੂ ਦਾ ਸਰੂਪ ਹੈ ਔਰ ਸਦੀਵ ਕਾਲ ਵਾਸਤੇ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਭ ਦੁੱਖਾਂ ਨੂੰ ਵੀ ਦੂਰ ਕਰਨ ਵਾਲਾ ਹੈ। ਸਾਡੇ ਜੰਮਣ ਮਰਨ ਦੇ ਦੁੱਖਾਂ ਨੂੰ, ਅਗਿਆਨਤਾ ਦੇ ਰਾਗ ਦਵੈਸ਼ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ। ਸਭ ਦੇ ਪਾਇਆ ਜਾਈ। ਉਸ ਵਾਹਿਗੁਰੂ ਨੂੰ ਗੁਰੂ ਕੇ ਸ਼ਬਦ ਦੁਆਰਾ ਪਾਇਆ ਜਾ ਸਕਦਾ ਹੈ। ਸ਼ਬਦ ਦੀ ਕਮਾਈ ਕਰਕੇ, ਸਤਿਗੁਰਾਂ ਦੇ ਉਪਦੇਸ਼ ਦੀ ਪਾਲਣਾ ਕਰਕੇ, ਗੁਰੂ ਕੇ ਬਚਨਾਂ ਨੂੰ ਸਤ ਮੰਨ ਕੇ ਹੀ ਪ੍ਰਮਾਤਮਾ ਦੇ ਸਰੂਪ ਨੂੰ ਪਾਇਆ ਜਾ ਸਕਦਾ ਹੈ। ਭਗਤੀ ਰਾਤੇ ਸਦ ਵੈਰਾਗੀ।
ਜੋ ਪਰਮਾਤਮਾ ਦੀ ਭਗਤੀ ਵਿੱਚ ਹਰ ਸਮੇਂ ਤਦਾਕਾਰ ਹੋ ਕੇ ਰਹਿੰਦੇ ਨੇ, ਅਸਲ ਦੇ ਵਿੱਚ ਉਹ ਵੈਰਾਗਵਾਨ ਹਨ। ਉਹਨਾਂ ਨੇ ਆਪਣੀ ਸੁਰਤ ਨੂੰ ਤਿੰਨਾਂ ਗੁਣਾਂ ਤੋਂ ਅਤੀਤ ਕੀਤਾ ਹੈ, ਜਗਤ ਤੋਂ ਉਪਰਾਮ ਹੋ ਗਏ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈਰਾਗ ਵੀ ਕਈ ਤਰ੍ਹਾਂ ਦਾ ਹੈ। ਕੋਈ ਵਿਖਾਵੇ ਦਾ ਵੈਰਾਗ ਧਾਰਨ ਕਰ ਲੈਂਦਾ ਹੈ, ਪਰ ਅਸਲ ਵੈਰਾਗ ਉਹ ਹੈ ਸਾਧ ਸੰਗਤ ਦੀ ਜਿਹੜਾ ਸੁਰਤ ਨੂੰ ਸੰਸਾਰ ਤੋਂ ਉੱਚਿਆਂ ਉਠਾ ਲੈਣਾ ਹੈ, ਜਗਤ ਦੀ ਮੋਹ ਮਮਤਾ ਨੂੰ ਵਿਸਾਰ ਕੇ ਕੇਵਲ ਇੱਕ ਪਰਮਾਤਮਾ ਦਾ ਪਿਆਰ ਹਿਰਦੇ ਅੰਦਰ ਧਾਰ ਲੈਣਾ ਹੈ। ਐਸਾ ਅਸਲ ਦੇ ਵਿੱਚ ਸੱਚਾ ਵੈਰਾਗ ਹੈ। ਜਦੋਂ ਸੰਸਾਰ ਤੋਂ ਸੁਰਤ ਉਪਰਾਮ ਹੋ ਜੇ, ਫਿਰ ਸੁਭਾਵਿਕ ਹੀ ਪਰਮਾਤਮਾ ਦੀ ਯਾਦ ਹਿਰਦੇ ਅੰਦਰ ਟਿਕ ਜਾਂਦੀ ਹੈ। ਫਿਰ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ। ਇਹ ਸੰਸਾਰ ਦੇ ਜਿੰਨੇ ਵੀ ਰਸ ਹਨ ਸਭ ਫਿਰ ਭੁੱਲ ਜਾਂਦੇ, ਵਿਸਰ ਜਾਂਦੇ ਹਨ। ਰੰਗਾਂ ਰੰਗਾਂ ਦੀ ਦੁਨੀਆ, ਸੰਸਾਰ ਦੇ ਨਾਚ ਤਮਾਸ਼ੇ ਸਭ ਕੁਝ ਭੁੱਲ ਜਾਂਦਾ ਹੈ। ਕੇਵਲ ਇੱਕ ਪਰਮਾਤਮਾ ਦੀ ਯਾਦ ਹਿਰਦੇ ਅੰਦਰ ਟਿਕ ਜਾਂਦੀ ਹੈ। ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਜੋ ਪਰਮਾਤਮਾ ਦੀ ਭਗਤੀ ਕਰਦੇ ਨੇ, ਪਿਆਰ ਦੇ ਵਿੱਚ ਭੇਜ ਕੇ ਹਰ ਸਮੇਂ ਜੋ ਪਰਮਾਤਮਾ ਨੂੰ ਯਾਦ ਕਰਦੇ ਨੇ, ਅਸਲ ਦੇ ਵਿੱਚ ਉਹ ਵੈਰਾਗ ਬਣ ਜਾਣੋ। ਉਹਨਾਂ ਗੁਰਮੁਖਾਂ ਨੇ ਹੀ ਪਰਮਾਤਮਾ ਦੇ ਸੱਚੇ ਦਰ ਤੇ ਸੱਚੀ ਪ੍ਰਤਿਸ਼ਠਾ ਨੂੰ ਪ੍ਰਾਪਤ ਕੀਤਾ ਹੈ। ਭਾਵ ਲੋਕ ਪਰਲੋਕ ਉਹਨਾਂ ਨੇ ਸੁਹੇਲਾ ਬਣਾ ਲਿਆ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਏ ਹਨ। ਸਤਿਗੁਰੂ ਜੀ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਸੰਬੋਧਨ ਕਰ ਰਹੇ ਨੇ। ਹੇ ਮਨਾ, ਮਨ ਰੇ, ਹੇ ਮੇਰੇ ਮਨਾ, ਤੂੰ ਸਤਿਗੁਰੂ ਜੀ ਦੇ ਮਨ ਮੰਤਰ ਦੇ ਨਾਲ ਹਰ ਸਮੇਂ ਸਮਾ ਕੇ ਰਹੋ। ਉਪਦੇਸ਼ ਰੂਪੀ ਮੰਤਰ ਦੇ ਨਾਲ ਹਰ ਸਮੇਂ ਸਮਾ ਕੇ ਰਹਿਣਾ ਕਰ। ਮੰਤਰ ਔਰ ਨਾਮ ਰੂਪੀ ਜੋ ਮੰਤਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੇ ਨਾਲ ਤੂੰ ਸਦਾ ਹੀ ਸਮਾ ਕਰਕੇ ਰਹਿਣਾ ਕਰ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਨੂੰ ਭਿਉਂ ਕੇ ਰੱਖਦੇ ਹਨ। ਗੁਰਮੁਖ ਪਿਆਰਿਆਂ ਦਾ ਜਿਹੜਾ ਮਨ ਹੈ, ਜਿਨ੍ਹਾਂ ਨੇ ਗੁਰੂ ਤੋਂ ਦੀਖਿਆ ਦਾਨ ਲਈ ਹੈ, ਸਤਿਗੁਰੂ ਜੀ ਦਾ ਉਪਦੇਸ਼ ਮੰਤਰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ, ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਪਿਆਰ ਦੇ ਵਿੱਚ ਹਰ ਸਮੇਂ ਭਿੱਜਾ ਰਹਿੰਦਾ ਹੈ। ਔਰ ਹਰੀ ਛੇਤੀ ਤੋਂ ਭਾਵ ਸੰਗ ਪਰਮੇਸ਼ਰ ਦੇ ਨਾਲ ਉਹਨਾਂ ਗੁਰਮੁਖਾਂ ਨੇ ਲਿਵ ਲਾਈ ਹੈ, ਜਿਨ੍ਹਾਂ ਦਾ ਮਨ ਤੇ ਤਨ ਹਰ ਸਮੇਂ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜਾ ਰਹਿੰਦਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਹਜ਼ੂਰ ਕਹਿੰਦੇ ਸਾਡਾ ਪਿਆਰਾ ਜੋ ਪ੍ਰਮਾਤਮਾ ਹੈ, ਆਦ ਬਹੁਤ ਵੱਡਾ ਹੈ। ਐਸਾ ਵੱਡਾ ਪਰਮਾਤਮਾ ਦਾ ਸਰੂਪ ਹੈ ਜਿਹਦੇ ਸਮਾਨ ਕੋਈ ਤਿੰਨਾਂ ਲੋਕਾਂ ਵਿੱਚ ਨਹੀਂ ਹੋ ਸਕਦਾ। ਚਾਹੇ ਕਰੋੜਾਂ ਹੀ ਖੰਡ, ਕਰੋੜਾਂ ਹੀ ਬ੍ਰਹਮੰਡ ਪਰਮਾਤਮਾ ਦੇ ਬਣਾਏ ਹੋਏ ਹੈ, ਫਿਰ ਵੀ ਕੋਈ ਅੰਤ ਨਹੀਂ ਹੈ। ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ ਪਰਮਾਤਮਾ ਜੈਸਾ ਕੋਈ ਵੱਡਾ ਨਹੀਂ ਹੈ। ਐਸਾ ਪਰਮਾਤਮਾ ਦਾ ਸਰੂਪ ਹੈ। ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦਾ ਦਰਬਾਰ ਹੀ ਕਿੰਨਾ ਵੱਡਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਫਿਰ ਵੱਡਿਆਂ ਤੋਂ ਵੱਡਾ ਪਰਮਾਤਮਾ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿ ਨਾ ਜਾਏ। ਪਰਮਾਤਮਾ ਦੀਆਂ ਵਡਿਆਈਆਂ ਵੀ ਵੱਡੀਆਂ ਹਨ। ਵਾਹਿਗੁਰੂ ਦਾ ਸਰੂਪ ਵੀ ਵੱਡਾ ਹੈ, ਉਹ ਵਾਹਿਗੁਰੂ ਦਾ ਦਰ ਵੀ ਵੱਡਾ ਹੈ। ਕਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਕਿ ਕਿੰਨਾ ਕੁ ਵੱਡਾ ਹੈ ਪਰਮਾਤਮਾ ਦਾ ਸਰੂਪ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੁੱਖ ਵਾਕ ਹੈ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਾਰ ਲਾਗੈ ਢੂੜ ਰਹੇ ਹਮ ਮੂਚਾ। ਕਹਿੰਦੇ ਵਾਹਿਗੁਰੂ ਦੇ ਸਰੂਪ ਨੂੰ ਦੇਖਿਆ, ਇਹ ਉੱਚਿਆਂ ਤੋਂ ਵੀ ਉੱਚਾ ਹੈ। ਉਹਦੇ ਸਮਾਨ ਕੋਈ ਸਾਨੂੰ ਸਭ ਜਗਤ ਦੇ ਵਿੱਚੋਂ ਕੋਈ ਸਰੂਪ ਨਹੀਂ ਨਜ਼ਰ ਆਇਆ। ਸਭ ਥਾਵਾਂ ਤੇ ਢੂੰਡ ਕੇ ਵਿਚਾਰ ਕੇ ਦੇਖਿਆ ਹੈ। ਐਸਾ ਪਰਮਾਤਮਾ ਸਭ ਤੋਂ ਵੱਡਾ ਸਰੂਪ ਹੈ। ਮੇਰਾ ਪ੍ਰਭ ਆਦ ਅਗਮ ਅਗੋਚਰ। ਹਜ਼ੂਰ ਕਹਿੰਦੇ ਗਮਤਾ ਤੋਂ ਰਹਿਤ ਹੈ, ਇੰਦਰੀਆਂ ਦਾ ਵੀ ਅਵਿਸ਼ਾ ਹੈ। ਗਮਾਂ ਤੋਂ ਵੀ ਰਹਿਤ ਪਰਮਾਤਮਾ ਦਾ ਸਰੂਪ ਹੈ। ਗੁਰਮਤਿ ਜਿਨ੍ਹਾਂ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਆਪਣਾ ਸਰੂਪ ਬੁਝਾ ਦਿੰਦਾ ਹੈ। ਗੁਰਮਤਿ ਦੇ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਆਪਣੀ ਮੱਤ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਪਰਮੇਸ਼ਰ ਨੇ ਆਪਣਾ ਸਰੂਪ ਬੁਝਾ ਦਿੱਤਾ ਹੈ।
ਗੁਰਮਤਿ ਦੇ ਦੁਆਰਾ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ। ਸੱਚ ਸੰਜਮ ਕਰਨੀ ਹਰ ਕੀਰਤ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਜਾਣਨ ਦੇ ਲਈ ਕਿਹੜੇ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੱਚ ਬੋਲਣਾ ਔਰ ਸੰਜਮ ਨੇਮ ਇਹ ਧਾਰਨ ਕਰਨਾ ਕਿ ਮੈਂ ਕਦੇ ਆਪਣੇ ਜੀਵਨ ਦੇ ਵਿੱਚ ਝੂਠ ਨਹੀਂ ਬੋਲਣਾ ਹੈ। ਨੇਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਤੇ ਕਰਨੀ ਪਰਮਾਤਮਾ ਦੀ ਸ਼ੁਭ ਭਗਤੀ ਰੂਪ ਕਰਨੀ ਨੂੰ ਕਰਨਾ। ਕਰਨੀ ਦਾ ਖਰੀ ਅਰਥ ਇਹ ਵੀ ਹੈ ਕਿ ਕਰਮ ਕਰਨੇ। ਕਰਮ ਉਹ ਕਰਨੇ ਜਿਸ ਕਰਕੇ ਪਰਮਾਤਮਾ ਦੇ ਦਰ ਤੇ ਮੁਨਕਰ ਨਾ ਹੋਣਾ ਪਵੇ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ, ਐਸੀ ਸ਼ੁਭ ਕਰਨੀ ਕਰਨੀ ਹੈ। ਔਰ ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ, ਸੱਚ ਸੰਜਮ ਕਰਨੀ ਹਰ ਕੀਰਤ। ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ ਸਭ ਤੋਂ ਸ਼੍ਰੋਮਣੀ ਕਰਨੀ ਹੈ। ਹਰ ਸੇਤੀ ਲਿਵ ਲਾਈ। ਔਰ ਹਰੀ ਪਰਮਾਤਮਾ ਦੇ ਨਾਲ ਲਿਵ ਲਾ ਕੇ ਰੱਖ, ਫਿਰ ਉਹ ਪਰਮਾਤਮਾ ਦੇ ਸਰੂਪ ਨੂੰ ਬੁੱਝ ਸਕੇਗਾ। ਆਪੇ ਸ਼ਬਦ ਸੱਚ ਸਾਖੀ ਆਪੇ। ਪਰਮਾਤਮਾ ਆਪ ਹੀ ਸ਼ਬਦ ਬ੍ਰਹਮ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ। ਸਭ ਘਟਾਂ ਦੇ ਅੰਦਰ ਇੱਕ ਰਸ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ ਤੇ ਆਪ ਹੀ ਜੀਵਾਂ ਦੇ ਸਾਖੀ ਪ੍ਰਾਣ ਰੂਪ ਹੋ ਕਰਕੇ ਪਰਮਾਤਮਾ ਵਰਤਦਾ ਹੈ। ਕਿਉਂਕਿ ਸਾਧ ਸੰਗਤ ਜੀ, ਜੋ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ ਨਾ ਸਾਡਾ, ਇਹ ਸੁਭਾਅ ਪੰਜਾਂ ਤੱਤਾਂ ਦੇ ਵੱਖੋ ਵੱਖਰੇ ਹਨ। ਅੱਗ ਦਾ ਆਪਣਾ ਸੁਭਾਅ ਹੈ, ਪਾਣੀ ਦਾ ਆਪਣਾ ਸੁਭਾਅ ਹੈ, ਹਵਾ ਦਾ ਆਪਣਾ ਸੁਭਾਅ ਹੈ। ਇਹ ਤੱਤਾਂ ਦੇ ਵੱਖੋ ਵੱਖਰੇ ਸੁਭਾਅ ਨੇ, ਪਰ ਪਰਮਾਤਮਾ ਨੇ ਦੇਖੋ ਕਿੱਡਾ ਅਚੰਭੇ ਦੀ ਇਹ ਖੇਡ ਬਣਾਈ ਹੋਈ ਹੈ। ਵੱਖੋ ਵੱਖਰੇ ਸੁਭਾਵਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਸਰੀਰ ਨੂੰ ਬਣਾ ਦਿੱਤਾ ਹੈ। ਇਹ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਦੁਨੀਆ ਨੂੰ ਪਰਮਾਤਮਾ ਨੇ ਛੋਟੇ ਵੱਡੇ ਆਕਾਰਾਂ ਦੇ ਜੀਵਾਂ ਨੂੰ ਬਣਾ ਦਿੱਤਾ ਹੈ। ਕੀ ਕਾਰਨ? ਕਿਉਂਕਿ ਉਹ ਪਰਮਾਤਮਾ ਸਭ ਤੱਤਾਂ ਰੂਪ ਹੋ ਕਰਕੇ ਆਪ ਵਰਤਦਾ ਹੈ। ਉਹ ਪੌਣ ਰੂਪ ਹੋ ਕਰਕੇ ਵੀ ਵਾਹਿਗੁਰੂ ਵਰਤਦਾ ਹੈ, ਅੱਗ ਰੂਪ ਹੋ ਕਰਕੇ ਵੀ ਪਰਮਾਤਮਾ ਵਰਤਦਾ ਹੈ, ਪਾਣੀ ਰੂਪ ਹੋ ਕਰਕੇ ਵੀ ਪਰਮੇਸ਼ਰ ਆਪ ਵਰਤਦਾ ਹੈ, ਆਸਮਾਨ ਰੂਪ ਹੋ ਕਰਕੇ ਵੀ ਪਰਮੇਸ਼ਰ ਆਪ ਵਰਤਦਾ ਹੈ। ਜੇ ਆਪ ਪਰਮੇਸ਼ਰ ਸਭ ਤੱਤਾਂ ਰੂਪ ਹੋ ਕੇ ਵਰਤ ਰਿਹਾ ਹੈ ਤੇ ਸਾਧ ਸੰਗਤ ਫਿਰ ਜਿਹੜੇ ਤੱਤ ਹੈ ਨਾ, ਉੱਥੇ ਫਿਰ ਉਹਨਾਂ ਦਾ ਆਪਣਾ ਕੋਈ ਬਦ ਨਹੀਂ ਰਹਿ ਜਾਂਦਾ। ਉੱਥੇ ਪਰਮਾਤਮਾ ਆਪ ਜਿਵੇਂ ਉਹਨਾਂ ਨੂੰ ਚਲਾਉਣਾ ਚਾਹੇ ਉਸੇ ਤਰ੍ਹਾਂ ਚੱਲਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਹੇ ਪਰਮਾਤਮਾ ਆਪੇ ਸ਼ਬਦ ਸੱਚ ਸਾਖੀ ਆਪੇ। ਵਾਹਿਗੁਰੂ ਤੂੰ ਸੱਚਾ ਹੈ ਔਰ ਸ਼ਬਦ ਬ੍ਰਹਮ ਸਰੂਪ ਵੀ ਆਪ ਹੈ ਤੇ ਜੀਵਾਂ ਦੇ ਪ੍ਰਾਣਾ ਰੂਪ ਹੋ ਕਰਕੇ ਵੀ ਸਾਖੀ ਪਰਮੇਸ਼ਰ ਤੋਂ ਆਪ ਵਰਤ ਰਿਹਾ ਹੈ। ਜੀਵਾਂ ਅੰਦਰ ਚੇਤਨ ਸਤਾ ਰੂਪ ਸਾਖੀ ਵੀ ਪਰਮੇਸ਼ਰ ਤੇਰੀ ਆਪ ਹੀ ਹੈ। ਜਿਨ ਜੋਤੀ ਜੋਤ ਮਿਲਾਈ। ਜਿਸ ਜੋਤੀ ਸਰੂਪ ਪਰਮਾਤਮਾ ਨੇ ਆਪ ਹੀ ਜੀਵਾਂ ਦੀ ਜੋਤ ਅੰਦਰ ਮਿਲਾਉਣਾ ਕੀਤੀ ਹੈ। ਜੋਤ ਨਾਮ ਪ੍ਰਕਾਸ਼ ਦਾ ਹੈ। ਤੇ ਸਾਧ ਸੰਗਤ ਜੋ ਸੂਰਮਾ, ਜੋ ਸੂਰਜ ਹੈ, ਚੰਦਰਮਾ ਹੈ, ਚਾਹੇ ਤਾਰੇ ਟਿਮਟਮਾਉਂਦੇ ਹੋਏ ਤਾਰੇ ਹੈ, ਇਹਨਾਂ ਦੇ ਰਾਹੀਂ ਜਿੰਨਾ ਵੀ ਪ੍ਰਕਾਸ਼ ਹੁੰਦਾ ਹੈ, ਉਹ ਪ੍ਰਕਾਸ਼ ਦੇ ਅੰਦਰ ਵੀ ਪਰਮਾਤਮਾ ਆਪਣੀ ਜੋਤ ਰੱਖਣ ਵਾਲਾ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਸਭ ਜੀਵਾਂ ਦੇ ਅੰਦਰ, ਸਭ ਸ਼ਕਤੀਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਜਿਸ ਜੋਤ ਕਰਕੇ ਹੀ ਪ੍ਰਕਾਸ਼ ਹੁੰਦਾ ਹੈ। ਜੇ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਹੈ, ਪ੍ਰਕਾਸ਼ ਹੈ, ਤਾਂ ਇਹ ਵੀ ਪਰਮਾਤਮਾ ਦੀ ਜੋਤ ਹੈ। ਔਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਭ ਸੰਸਾਰ ਦੇ ਜੋਤਾਂ ਅੰਦਰ, ਸਭ ਪ੍ਰਕਾਸ਼ ਦੇ ਅੰਦਰ ਵਾਹਿਗੁਰੂ ਨੇ ਆਪਣੀ ਜੋਤ ਨੂੰ ਮਿਲਾਇਆ ਹੈ। ਤੇਰੀ ਕਾਜੀ ਪੌਣ ਵਜਾਏ। ਸਾਧ ਸੰਗਤ ਦੇ ਸਰੀਰ ਜਿਹੜੀ ਦੇਹੀ ਹੈ ਨਾ, ਇਹ ਕੱਚੀ ਹੈ, ਕਿਸੇ ਕੰਮ ਦੀ ਵੀ ਨਹੀਂ ਹੈ, ਪਰ ਪਰਮਾਤਮਾ ਨੇ ਪਾਉਣ ਵਜਾਏ, ਇਹਦੇ ਅੰਦਰ ਪਾਉਣ ਸਵਾਸ ਪਾ ਕਰਕੇ ਇਹਨੂੰ ਸਾਧ ਸੰਗਤ ਦੀ ਚਲਾਉਣਾ ਕੀਤਾ ਹੈ। ਫਿਰ ਇਹ ਸਰੀਰ ਦੇ ਨਾਲ ਬੋਲਿਆ ਵੀ ਜਾਂਦਾ, ਸੁਣਿਆ ਵੀ ਜਾਂਦਾ, ਅੱਖਾਂ ਦੇ ਨਾਲ ਦੇਖਿਆ ਵੀ ਜਾਂਦਾ, ਪੈਰਾਂ ਦੇ ਨਾਲ ਚੱਲਿਆ ਵੀ ਜਾਂਦਾ, ਹੱਥਾਂ ਦੇ ਨਾਲ ਕਾਰਜ ਵੀ ਕੀਤਾ ਜਾਂਦਾ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਇਹ ਚੱਲਣ ਯੋਗ ਹੋਈ ਹੈ ਜੇ ਪਰਮਾਤਮਾ ਨੇ ਆਪਣੀ ਸ਼ਕਤੀ ਪਾਈ ਹੈ ਤਾਂ। ਗੁਰਮੁਖ ਅੰਮ੍ਰਿਤ ਪਾਈ। ਹਜ਼ੂਰ ਕਹਿੰਦੇ ਹਨ, ਦੇਹੀ ਕਾਚੇ ਪਾਉਣ ਵਜਾਏ, ਗੁਰਮੁਖ ਅੰਮ੍ਰਿਤ ਪਾਈ। ਆਤਮਿਕ ਜੀਵਨ ਦਾਨ ਦੇਣ ਵਾਲੀ ਜੋ ਪਰਮਾਤਮਾ ਦੀ ਭਗਤੀ ਹੈ, ਇਹ ਦੇਹੀ ਦੇ ਵਿੱਚੋਂ ਅਕਾਲ ਪੁਰਖ ਪਰਮਾਤਮਾ ਦੇ ਪਿਆਰਿਆਂ ਨੇ ਪਾਉਣਾ ਕੀਤੀ ਹੈ।
नौ निध अमृत प्रभ का नाम देही मैं इसका विश्राम। नौ निधियां दा खजाना वाहिगुरु दा नाम आत्मिक रस देण वाला इस देही विचों ही गुरमुखां ने पाया है। ਆਪੇ ਸਾਜੇ ਸਭ ਕਾਰੈ ਲਾਏ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਜਣਹਾਰੇ ਨੇ ਸਾਜਿਆ ਹੈ ਤੇ ਆਪ ਹੀ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਕਰਮ ਕਰਨ ਰੂਪੀ ਕਾਰਜਾਂ ਵਿੱਚ ਪਰਮੇਸ਼ਰ ਨੇ ਲਾਇਆ ਹੈ। ਉਹ ਸੱਚ ਰਹਿਆ ਸਮਾਈ, ਤੇ ਜਿੰਨੇ ਵੀ ਜਗਤ ਦੇ ਜੀਵ ਸਿਰਜੇ ਹੋਏ ਨੇ ਸੰਸਾਰ ਦੀ ਤਰ੍ਹਾਂ ਤਰ੍ਹਾਂ ਦੀ ਕਾਰ ਕਰ ਰਹੇ ਹੈ, ਉਹਨਾਂ ਜੀਵਾਂ ਦੇ ਵਿੱਚ ਪਰਮਾਤਮਾ ਆਪ ਹੀ ਸਮਾ ਰਿਹਾ ਹੈ। ਨਾਨਕ ਨਾਮ ਬਿਨਾ ਕੋਈ ਕਿਛ ਨਾਹੀ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਪ੍ਰਾਣਾ ਤਾਰੇ ਜੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਕਿਸੇ ਲੇਖੇ ਵਿੱਚ ਨਹੀਂ ਪੈਂਦਾ। ਜਗਤ ਅੰਦਰ ਭਾਵੇਂ ਕਿੰਨੀਆਂ ਹੀ ਮੱਲਾਂ ਮਾਰ ਲਵੇ, ਕਿੰਨਾ ਹੀ ਯਤਨ ਕਰ ਲਵੇ, ਆਪਣੀ ਹਕੂਮਤ ਵੀ ਭਾਵੇਂ ਚਲਾ ਲਵੇ, ਪਰ ਇਹ ਜਾਣ ਲਓ ਪਰਮੇਸ਼ਰ ਦੇ ਦਰ ਤੇ ਕੋਈ ਵੀ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ ਪਰਮਾਤਮਾ ਦਾ ਜੋ ਭਜਨ ਬੰਦਗੀ ਨਹੀਂ ਕਰਦਾ। ਉਸ ਪਰਮੇਸ਼ਰ ਦੇ ਦਰ ਤੇ ਹਜ਼ੂਰ ਕਹਿੰਦੇ ਹਨ, ਉਹ ਗਿਣਿਆ ਨਹੀਂ ਜਾਂਦਾ, ਉਹ ਮੰਨਿਆ ਨਹੀਂ ਜਾਂਦਾ, ਪਰਮਾਤਮਾ ਦੇ ਦਰ ਤੇ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦਾ। ਨਾਮੇ ਦੇ ਵਡਾਈ, ਵਾਹਿਗੁਰੂ ਦੇ ਨਾਮ ਕਰਕੇ ਹੀ ਸਾਰੀ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ, ਸਭ ਵਡਿਆਈਆਂ ਹਰ ਨਾਮ ਵਿੱਚ ਗੁਰਮੁਖ ਹਰ ਧਿਆਈ ਹੈ। ਹਜ਼ੂਰ ਕਹਿੰਦੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਨੂੰ ਧਿਆਇਆ ਹੈ। ਇਹ ਮਨ ਵਿੱਚ ਨਿਸ਼ਚਾ ਧਾਰਨ ਕਰਕੇ ਕਿ ਸਭ ਵਡਿਆਈਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਹਨ। ਲੋਕ ਪਰਲੋਕ ਦੀ ਵਡਿਆਈ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਮਿਲਦੀ ਹੈ। ਬਾਰ ਮਹੱਲਾ ਤੀਜਾ, ਹਉਮੈ ਬਿਖ ਮਨ ਮੋਹਿਆ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਇਹ ਅਗਿਆਨੀ ਜੀਵ ਦਾ ਜਿਹੜਾ ਮਨ ਹੈ ਨਾ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਤੇ ਬੇਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਜਿਹੜੇ ਵਿਸ਼ੇ ਹਨ, ਹਰ ਸਮੇਂ ਕੇਵਲ ਇਹਨਾਂ ਵਿੱਚ ਹੀ ਮੋਹਿਆ ਰਹਿੰਦਾ ਹੈ। ਹਰ ਸਮੇਂ ਵਿਸ਼ਿਆਂ ਵਿੱਚ ਜਾਂ ਹੰਕਾਰ ਦੇ ਵਿੱਚ ਹਰ ਸਮੇਂ ਮੋਹਿਤ ਹੋ ਕੇ ਰਹਿੰਦਾ ਹੈ। ਜਿਸ ਕਰਕੇ ਇਸ ਨੇ ਵਿਸ਼ੇ ਰੂਪੀ ਕਰਮਾਂ ਦਾ ਭਾਰ ਆਪਣੇ ਅੰਤःਕਰਣ ਤੇ ਲੱਦਿਆ ਹੈ। ਅਜਗਰ ਸੱਪ ਦੀ ਤਰ੍ਹਾਂ ਬਹੁਤ ਭਾਰ ਸਾਧ ਸੰਗਤ ਇਸ ਨੇ ਆਪਣੇ ਹਿਰਦੇ ਦੇ ਉੱਪਰ ਲੱਦਣਾ ਕੀਤਾ ਹੈ। ਅਜਗਰ ਤੇ ਜਿਹੜੇ ਸੰਸਾਰ ਦੇ ਅੰਦਰ ਗਾਲਣ ਵਾਲੇ ਸਾਧ ਸੰਗਤ ਜੀਵ ਨੂੰ ਵਾਰ-ਵਾਰ ਗਰਭ ਦੇ ਵਿੱਚ ਗਾਲਣ ਵਾਲੇ ਜਿਹੜੇ ਕਰਮ ਹੈ, ਜੂਨਾਂ ਵਿੱਚ ਪਾਉਣ ਵਾਲੇ ਜਿਹੜੇ ਐਸੇ ਮੰਦ ਕਰਮ ਹਨ, ਉਹਨਾਂ ਵਿੱਚ ਹਰ ਸਮੇਂ ਇਹ ਗਰਦਾਨ ਹੋ ਕੇ ਰਹਿੰਦਾ ਹੈ। ਸ਼ਬਦ ਮੁਖ ਪਾਇਆ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਗਾਰੜੂ ਮੰਤਰ ਰੂਪੀ ਸਤਿਗੁਰੂ ਜੀ ਦਾ ਉਪਦੇਸ਼ ਆਪਣੇ ਹਿਰਦੇ ਅੰਦਰ ਪਾ ਲਿਆ ਹੈ, ਪਰਮਾਤਮਾ ਨੇ ਉਹਨਾਂ ਤੇ ਕਿਰਪਾ ਕੀਤੀ ਹੈ। ਉਹਨਾਂ ਦੀ ਹਉਮੈ, ਹੰਗਤਾ, ਮਮਤਾ ਤੇ ਬੇਖ ਜ਼ਹਿਰ ਜਿਹੜੇ ਵਿਸ਼ਿਆਂ ਦੀ ਸੰਸਾਰ ਦੀ ਜ਼ਹਿਰ ਹੈ, ਉਸ ਨੂੰ ਮਾਰ ਦਿੱਤਾ ਹੈ। ਭਾਵ ਕਿ ਇਹਨਾਂ ਵੱਲੋਂ ਜਿਹੜਾ ਮਨ ਸੀ ਅਭਾਵ ਕਰ ਦਿੱਤਾ। ਜਿਹੜਾ ਸੰਸਾਰ ਦੇ ਅੰਦਰ ਹੰਕਾਰ ਵਿੱਚ ਹਰ ਸਮੇਂ ਮਨ ਲੱਗਾ ਰਹਿੰਦਾ ਸੀ, ਹੰਕਾਰ ਦੇ ਬੁੱਲਿਆਂ ਵਿੱਚ ਉਡਾਰੀਆਂ ਮਾਰਦਾ ਸੀ, ਬੇਖ ਸੰਸਾਰ ਦੇ ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਵਿਕਾਰਾਂ ਵਿੱਚ ਹਰ ਸਮੇਂ ਗਲਤਾਨ ਹੋ ਕੇ ਰਹਿੰਦਾ ਸੀ। ਪਰਮਾਤਮਾ ਨੇ ਇਹਨਾਂ ਤੋਂ ਉਲਟਾ ਕਰਕੇ ਮਨ ਨੂੰ ਚੰਗੇ ਪਾਸੇ ਲਾ ਦਿੱਤਾ। ਜਿੱਥੇ ਕੁਸੰਗਤ ਕਰਦਾ ਸੀ, ਉੱਥੇ ਸੰਗਤ ਦੇ ਨਾਲ ਜੋੜ ਦਿੱਤਾ। ਜਿੱਥੇ ਮਨ ਵਿਸ਼ਿਆਂ ਵਿੱਚ ਹਰ ਸਮੇਂ ਲੱਗਾ ਰਹਿੰਦਾ ਸੀ, ਉੱਥੇ ਵਿਸ਼ਿਆਂ ਨੂੰ ਛੱਡ ਕਰਕੇ ਗੁਰੂ ਕੇ ਸ਼ਬਦ ਰਸ ਦੇ ਵਿੱਚ ਲੱਗਣਾ ਕੀਤਾ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਸਾਰੇ ਸ਼ਬਦ ਦੇ ਕਰਕੇ ਹੈ। ਜਿਵੇਂ ਸਾਧ ਸੰਗਤ ਵੱਡੇ ਤੋਂ ਵੱਡਾ ਜ਼ਹਿਰੀਲਾ ਸੱਪ ਵੀ ਵਸ ਵਿੱਚ ਕੀਤਾ ਜਾ ਸਕਦਾ ਜੇ ਗਾਰੜੂ ਮੰਤਰ ਹੋਵੇ ਤਾਂ। ਜਿਹੜੇ ਸਪੇਰੇ ਸੱਪਾਂ ਨੂੰ ਆਪਣੇ ਵਸ ਵਿੱਚ ਕਰਦੇ ਆ ਨਾ, ਉਹਨਾਂ ਕੋਲ ਗਾਰੜੂ ਮੰਤਰ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਿਕਾਰਾਂ ਰੂਪੀ ਜਿਹੜੇ ਇਹ ਸੱਪ ਹੈ ਨਾ, ਜ਼ਹਿਰੀਲੇ ਸੱਪ ਅਜਗਰ ਦੀ ਤਰ੍ਹਾਂ ਹੀ ਹੈ। ਇਹਨਾਂ ਨੂੰ ਆਪਣੇ ਵਸੀਕਾਰ ਤਾਂ ਕੀਤਾ ਜਾ ਸਕਦਾ ਹੈ ਜੇ ਗੁਰੂ ਦਾ ਸ਼ਬਦ ਰੂਪੀ ਗਾਰੜੂ ਮੰਤਰ ਹੋਵੇ, ਸਤਿਗੁਰਾਂ ਦਾ ਉਪਦੇਸ਼ ਤੇਰੇ ਅੰਦਰ ਹੋਵੇ, ਫਿਰ ਕੁਝ ਵੀ ਇਹ ਵਿਕਾਰ ਰੂਪੀ ਸੱਪ ਤੈਨੂੰ ਡਸ ਨਹੀਂ ਸਕਣਗੇ। ਇਹ ਮੇਰੇ ਮਨਾ, ਜਿਹੜਾ ਸੰਸਾਰ ਦੇ ਹੰਕਾਰ ਕਰਨਾ ਹੈ, ਜਗਤ ਦੀ ਮੋਹ ਮਮਤਾ ਹੈ ਨਾ, ਇਹ ਬਹੁਤ ਭਾਰੀ ਦੁਖਦਾਇਕ ਹਨ।
ਉਹਨਾਂ ਵਿੱਚ ਲੱਗਣੇ ਕਰਕੇ ਭਵਜਲ ਸੰਸਾਰ ਸਮੁੰਦਰ ਤੋਂ ਕਦੇ ਵੀ ਤਰਿਆ ਨਹੀਂ ਜਾ ਸਕੇਗਾ। ਇਸੇ ਲਈ ਗੁਰਮੁਖ ਪਿਆਰਿਆਂ ਨੇ ਪ੍ਰਮਾਤਮਾ ਦੀ ਭਗਤੀ ਰੂਪ ਨਦੀ ਵਿੱਚ ਤਾਰੀ ਲਾਈ ਹੈ। ਜਿਨ੍ਹਾਂ ਨੇ ਸੁਰਤ ਕਰਕੇ ਵਾਹਿਗੁਰੂ ਦੀ ਭਗਤੀ ਕੀਤੀ ਹੈ, ਤਰ ਹਰ ਤਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਹੀ ਸਰੂਪ ਹੋ ਗਏ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਇਹ ਜਿੰਨਾ ਵੀ ਸੰਸਾਰ ਦਾ ਪਸਾਰਾ ਨਜ਼ਰ ਆ ਰਿਹਾ ਹੈ, ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ ਸਾਰਾ ਮਾਇਆ ਦਾ ਹੀ ਪਸਾਰਾ ਹੈ। ਤਿੰਨਾਂ ਗੁਣਾਂ ਦੇ ਵਿੱਚ ਔਰ ਤਿੰਨਾਂ ਤਰ੍ਹਾਂ ਦੇ ਜਿਹੜੇ ਰਾਜਸੀ, ਤਾਮਸੀ ਤੇ ਸਾਂਦਗੀ ਪਰਮੇਸ਼ਰ ਦੀ ਪੈਦਾ ਕੀਤੀ ਸ੍ਰਿਸ਼ਟੀ ਹੈ। ਇਹ ਸਭ ਕੁਝ ਮੋਹ ਦਾ, ਜਗਤ ਦੀ ਮੋਹ ਮਾਇਆ ਮਮਤਾ ਦਾ ਹੀ ਪਸਾਰਾ ਹੈ। ਹਜ਼ੂਰ ਕਹਿੰਦੇ ਹਨ ਇਹ ਰੰਗਾਂ ਰੰਗਾਂ ਦੀ ਮਾਇਆ ਸਾਰੀ ਸ੍ਰਿਸ਼ਟੀ ਦੇ ਆਕਾਰਾਂ ਰੂਪ ਹੋ ਕਰਕੇ ਵਰਤ ਰਹੀ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਐਸੀ ਪਰਮਾਤਮਾ ਦੀ ਰੰਗਾਂ ਰੰਗਾਂ ਦੇ ਸਭ ਆਕਾਰ ਕਹਿੰਦੇ ਮਾਇਆ ਦਾ ਰੂਪ ਹਨ। ਵਾਹਿਗੁਰੂ ਨੇ ਆਪ ਹੀ ਇਹ ਸਭ ਜੀਵਾਂ ਦੇ ਅੰਦਰ ਮਾਇਆ ਦੇ ਵਰਤਾਰੇ ਨੂੰ ਵਰਤਾਇਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤਿੰਨਾਂ ਗੁਣਾਂ ਤੋਂ ਉਹ ਪ੍ਰਾਪਤ ਹੋਣਾ। ਚੌਥੇ ਪਦ ਨੂੰ ਤੁਰੀਆ ਪਦ ਦੀ ਪ੍ਰਾਪਤੀ ਕਰਨੀ, ਉਹ ਕੇਵਲ ਗੁਰੂ ਕੀ ਸਤ ਸੰਗਤ ਦੇ ਦੁਆਰਾ ਕੀਤੀ ਜਾ ਸਕਦੀ ਹੈ। ਜਿਨ੍ਹਾਂ ਗੁਰਮੁਖਾਂ ਨੇ ਚੌਥੇ ਪਦ ਨੂੰ ਪਾਇਆ, ਉਹਨਾਂ ਗੁਰਮੁਖ ਪਿਆਰਿਆਂ ਨੇ ਗੁਰੂ ਕੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਜਸ ਕੀਤਾ ਹੈ। ਵਾਹਿਗੁਰੂ ਦਾ ਜਸ ਕਰਨੀ ਕਰਕੇ ਹੀ ਤੁਰੀਆ ਪਦ ਨੂੰ ਪਾਇਆ ਹੈ। ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਣੇ ਕਰਕੇ ਭਵ ਸਾਗਰ ਤੋਂ ਪਾਰ ਉਤਾਰਾ ਹੋਇਆ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀਆਂ ਵੀ ਸੰਸਾਰ ਦੀਆਂ ਸੁਗੰਧੀਆਂ ਹਨ, ਸਭ ਤੋਂ ਉੱਤਮ ਸੁਗੰਧੀ ਚੰਦਨ ਦੀ ਸਾਧ ਸੰਗਤ ਜੀ ਮੰਨੀ ਜਾਂਦੀ ਹੈ। 52 ਚੰਦਨ ਹੁੰਦਾ ਹੈ ਕਿਸੇ ਬਿਰਲੇ ਬਿਰਲੇ ਜੰਗਲ ਦੇ ਵਿੱਚ। ਸਭ ਤੋਂ ਉੱਤਮ ਸੁਗੰਧੀ ਕਹਿੰਦੇ ਕਿ ਚੰਦਨ ਦੀ ਮੰਨੀ ਜਾਂਦੀ ਹੈ, ਕਿਉਂਕਿ ਉਹਦੀ ਜਿਹੜੀ ਚੰਦਨ ਦੀ ਸੁਗੰਧੀ ਹੁੰਦੀ ਹੈ ਨਾ, ਬਹੁਤ ਹੀ ਉੱਤਮ ਤੇ ਬਹੁਤ ਜ਼ਿਆਦਾ ਵਿਸ਼ਾਲ ਹੁੰਦੀ ਹੈ। ਜਿੱਧਰ ਵੀ ਜੰਗਲ ਨੂੰ ਜਾਂਦੀ ਹੈ, ਸਭ ਜੰਗਲਾਂ ਨੂੰ ਜਿੰਨੇ ਵੀ ਰੁੱਖ ਹੁੰਦੇ ਜੰਗਲ ਵਿੱਚ ਆਪਣੇ ਵਰਗੇ ਹੀ ਸਭ ਨੂੰ ਬਣਾ ਲੈਂਦੀ ਹੈ। ਇਹ ਬੜਾ ਵੱਡਾ ਗੁਣ ਹੈ ਪਰਮਾਤਮਾ ਨੇ ਇਹਦੇ ਅੰਦਰ ਪਾਇਆ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਰੂਪੀ ਸੰਸਾਰ ਦੇ ਹੋਰ ਵੀ ਜਗਤ ਦੇ ਜਿਹੜੇ ਕੋਈ ਪ੍ਰਸਿੱਧ ਰੁੱਖਾਂ ਦੀ ਤਰ੍ਹਾਂ ਜੀਵ ਹੈ ਨਾ, ਸਭ ਤੋਂ ਸ਼੍ਰੋਮਣੀ ਸਾਧ ਸੰਗਤ ਪਰਮਾਤਮਾ ਹੈ ਜੋ ਚੰਦਨ ਦੀ ਤਰ੍ਹਾਂ ਹੈ। ਉਸ ਵਾਹਿਗੁਰੂ ਦੀ ਭਗਤੀ ਰੂਪ ਸੁਗੰਧੀ ਵੀ ਸਾਧ ਸੰਗਤ ਦੀ ਬੜੀ ਵਿਸ਼ਾਲ ਹੈ। ਪਰ ਉਹ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਐਸੀ ਭਗਤੀ ਰੂਪ ਸੁਗੰਧੀ ਨੂੰ ਮਾਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਐਸੀ ਭਗਤੀ ਰੂਪ ਸੁਗੰਧੀ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਜਿਵੇਂ ਚੰਦਨ ਰੁੱਖ ਦੂਸਰੇ ਰੁੱਖਾਂ ਨੂੰ ਆਪਣੇ ਵਰਗੇ ਬਣਾ ਲੈਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਰੂਪ ਸੁਗੰਧੀ ਜਿਹੜੇ ਗੁਰਮੁਖ ਪਿਆਰੇ ਪ੍ਰਾਪਤ ਕਰਦੇ ਹੈ, ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਸਾਧ ਸੰਗਤ ਜੀ, ਇੱਕ ਬਾਂਸ ਹੁੰਦਾ ਹੈ ਜੰਗਲ ਦੇ ਵਿੱਚ, ਬਾਂਸ ਦੀਆਂ ਜੜ੍ਹਾਂ ਵਿੱਚ ਭਾਵੇਂ ਚੰਦਨ ਦਾ ਰੁੱਖ ਹੁੰਦਾ ਹੈ, ਪਰ ਫਿਰ ਵੀ ਬਾਂਸ ਉਹਦੀ ਸੁਗੰਧੀ ਨੂੰ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਉਹਦੇ ਮਨ ਵਿੱਚ ਹੰਕਾਰ ਹੈ ਆਪਣੇ ਉੱਚੇਪਣ ਦਾ। ਉਹਦੇ ਵੀ ਛਿਲਤਾਂ ਹੁੰਦੀਆਂ ਆ, ਫਿਰ ਗੰਢਾਂ ਹੁੰਦੀਆਂ ਨੇ, ਫਿਰ ਵਿੱਚੋਂ ਖੋਖਲਾ ਹੁੰਦਾ ਹੈ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਬੀਰ ਬਾਂਸ ਵਡਾਈ ਬੂਡਿਆ ਇਹੋ ਮਤ ਡੂਬਹ ਕੋਏ, ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਹਨ ਕਿ ਬਾਂਸ ਦੀ ਤਰ੍ਹਾਂ ਕੋਈ ਮਨਮੁਖ ਬਣ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਹੰਕਾਰੀ ਬਣ ਕੇ ਕਿਤੇ ਐਵੇਂ ਨਾ ਕੋਈ ਸੰਸਾਰ ਸਮੁੰਦਰ ਵਿੱਚ ਡੁੱਬ ਜਾਏਗਾ। ਇਹ ਜੀਵ ਦੇਖੋ ਬਾਂਸ ਦੀਆਂ ਜੜ੍ਹਾਂ ਵਿੱਚ 52 ਚੰਦਨ ਵਸਦਾ ਹੈ, ਪਰ ਫਿਰ ਵੀ ਉਹਦੀ ਸੁਗੰਧੀ ਨੂੰ ਨਹੀਂ ਮਾਣ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੇ ਉੱਚੇਪਣ ਦਾ, ਉੱਚੀ ਕੁਲ ਦਾ, ਉੱਚੀ ਜਾਤੀ ਦਾ। ਔਰ ਇਸੇ ਤਰ੍ਹਾਂ ਈਰਖਾ ਰੂਪੀ ਸ਼ਰਧਾ ਵੀ ਕਦੇ ਧਾਰਨ ਨਹੀਂ ਕਰਨੀ ਚਾਹੀਦੀ ਹੈ। ਮਨਮੁਖ ਬੰਦੇ ਨੂੰ ਬਾਂਸ ਦਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਅਲੰਕਾਰ ਬਣਾ ਕਰਕੇ ਉਪਦੇਸ਼ ਦਿੱਤਾ ਹੈ ਕਿ ਮਨਮੁਖ ਬੰਦਾ ਹੰਕਾਰੀ ਹੁੰਦਾ ਹੈ।
ਹੰਕਾਰ ਕਰਨੇ ਕਰਕੇ ਸਾਧ ਸੰਗਤ ਉੱਚੀ ਕੁਲ ਦਾ ਜਾਤੀ ਦਾ ਮਾਣ ਕਰਦਾ ਹੈ। ਔਰ ਇਸੇ ਤਰ੍ਹਾਂ ਇੱਕ ਹੋਰ ਵੀ ਔਗਣ ਹੈ, ਜਿਹੜੇ ਈਰਖਾ ਰੂਪੀ ਸ਼ਿਲਤਾ ਮਨਮੁਖ ਦੇ ਅੰਦਰ ਹੁੰਦੀਆਂ ਨੇ। ਫਿਰ ਖੋਖਲਾਪਨ ਕਿਵੇਂ ਹੁੰਦਾ, ਇੱਕ ਕੰਨ ਤੋਂ ਸੁਣਿਆ ਤੇ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੱਤਾ। ਫਿਰ ਸਾਧ ਸੰਗਤ ਜੀ ਮਨ ਵਿੱਚ ਗੰਢਾਂ ਹੁੰਦੀਆਂ ਹਨ। ਗੰਢਾਂ ਕਾਹਦੀਆਂ? ਭਰਮ ਦੀਆਂ ਗੰਢਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੇ ਇਹ ਸ਼ੱਕ ਨਹੀਂ ਕਰਦਾ, ਸੰਸਾਰ ਨੂੰ ਸੱਚ ਸਮਝਦਾ ਤੇ ਪ੍ਰਮਾਤਮਾ ਤੇ ਸ਼ੱਕ ਕਰਦਾ। ਐਸਾ ਜਿਹੜਾ ਕੋਈ ਮਨਮੁਖ ਬੰਦਾ ਹੰਕਾਰੀ ਹੈ ਨਾ, ਬਾਂਸ ਦੀ ਤਰ੍ਹਾਂ, ਉਹ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਰਹਿੰਦਾ ਹੋਇਆ ਵੀ ਕਦੇ ਕੁਝ ਪ੍ਰਾਪਤ ਨਹੀਂ ਕਰ ਸਕਦਾ। ਪ੍ਰਮਾਤਮਾ ਦੀ ਐਸੀ ਭਗਤੀ ਰੂਪ ਸੁਗੰਧੀ ਹੈ, ਪ੍ਰਮਾਤਮਾ ਜੈਸੇ ਹੀ ਬਣਾ ਦਿੰਦੀ ਹੈ। ਪਰ ਹੰਕਾਰ ਹੋਣੇ ਕਰਕੇ ਵਾਹਿਗੁਰੂ ਦੀ ਭਗਤੀ ਰੂਪ ਸੁਗੰਧੀ ਨੂੰ ਮਾਣਿਆ ਨਹੀਂ ਜਾ ਸਕਦਾ। ਹਰ ਜਨ ਕਰਨੀ ਉੱਤਮ ਹੈ। ਹਰੀ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਭਗਤੀ ਰੂਪ ਕਰਨੀ ਸਭ ਤੋਂ ਉੱਤਮ ਹੈ। ਹਰ ਕੀਰਤ ਜਗ ਵਿਸਥਾਰ। ਜਿਸ ਕਰਕੇ ਹਰੀ ਪ੍ਰਮਾਤਮਾ ਦੀ ਕੀਰਤੀ ਕਰਨੇ ਕਰਕੇ ਜਗਤ ਵਿੱਚ ਉਹਨਾਂ ਦਾ ਵਿਸਥਾਰ ਹੁੰਦਾ ਹੈ, ਪ੍ਰਤਾਪ ਦਾ ਸਭ ਥਾਵਾਂ ਤੇ ਫੈਲਾ ਹੁੰਦਾ ਹੈ। ਅਥਵਾ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਪਰਮੇਸ਼ਰ ਦੇ ਪਿਆਰਿਆਂ ਦੀ ਉੱਤਮ ਹੈ। ਹਰ ਕੀਰਤ ਜਗ ਵਿਸਥਾਰ, ਆਪ ਪਰਮੇਸ਼ਰ ਦੀ ਭਗਤੀ ਕਰਦੇ ਹੈ ਔਰ ਜਗਤ ਦੇ ਅੰਦਰ ਸਭ ਥਾਵਾਂ ਤੇ ਵਾਹਿਗੁਰੂ ਦੀ ਭਗਤੀ ਦਾ ਵਿਸਥਾਰ ਕਰਦੇ ਹੈ। ਭਾਵ ਆਪ ਨਾਮ ਜਪਦੇ ਔਰ ਜਗਤ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਹਨ। ਕਿਰਪਾ ਕਿਰਪਾ ਕਰ ਠਾਕੁਰ ਮੇਰੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰੀਏ ਸਤਿਗੁਰੂ ਜੀ ਦੇ ਚਰਨਾਂ ਵਿੱਚ, ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਕਿਰਪਾ ਕਰੋ। ਮਹਾਰਾਜ ਤੁਹਾਡੀ ਕਿਰਪਾ ਤੋਂ ਬਿਨਾਂ ਅਸੀਂ ਵਾਂਝੇ ਹਾਂ। ਹਰ 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 ਗੁਰ ਧਾਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪ੍ਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਰਤਦਾ, ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ, ਹਰ ਸਮੇਂ ਸੱਚਾ ਹੈ, ਐਸਾ ਪਰਮੇਸ਼ਰ ਵਾਹਿਗੁਰੂ ਦਾ ਜੋ ਸਰੂਪ ਹੈ ਸਾਡੇ ਹਿਰਦੇ ਅੰਦਰ ਧਾਰਨ ਕਰਦੇ ਹੋ। ਮਹਾਰਾਜ ਸਾਡੇ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਵਸਾ ਦੇਵੋ, ਐਸੀ ਕਿਰਪਾ ਕਰ ਦੇਵੋ। ਸਤਿਗੁਰੂ ਪੂਰਾ ਪਾਇਆ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਅੰਦਰ ਫਰਮਾਨ ਕਰ ਰਹੇ ਨੇ, ਜਿਨ੍ਹਾਂ ਵਡਭਾਗੇ ਜੀਵਾਂ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ ਹੈ। ਉਹਨਾਂ ਨੇ ਮਨ ਕਰਕੇ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ। ਪੂਰਬਲੇ ਚੰਗੇ ਕਰਮਾਂ ਕਰਕੇ ਜੋ ਗੁਰੂ ਵਾਲੇ ਬਣ ਗਏ, ਉਹ ਗੁਰਮੁਖ ਪਿਆਰੇ ਪ੍ਰਮਾਤਮਾ ਨੂੰ ਹਿਰਦੇ ਹੋ ਕੇ ਯਾਦ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਦੇਹੁ ਸੱਜਣ ਅਸੀਸਲੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਕਿਰਪਾ ਕਿਰਪਾ ਕਰ ਠਾਕੁਰ ਮੇਰੇ। ਹਰ 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 ਗੁਰ ਧਾਰ। ਨਾਨਕ ਸਤਿਗੁਰ ਪੂਰਾ ਪਾਇਆ। ਮਨ ਜਪਿਆ ਨਾਮ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ